ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੋਟ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब अज 10 मार्च 2020 28 फग्गन नानकशाही संमत 551 का दिन है। तो डॉक्टर साहब प्रोग्राम शुरू करने तो पहला असी हमेशा तरह अपने दर्शकों ते ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेल फाइव केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਅਸੀਂ ਕੱਲ੍ਹ ਦਾ ਸ਼ੋਅ ਨਹੀਂ ਕੀਤਾ ਸੀ, ਅਸੀਂ ਐਂਡ ਵਾਲੇ ਮਿੰਟ ਤੱਕ ਵੀ ਅਸੀਂ ਵੇਟ ਕਰ ਰਹੇ ਸੀ ਕਿ ਸਾਡੀ ਟੈਕਨੀਕਲ ਟੀਮ ਹੈ ਉਹ ਹਾਜ਼ਰ ਹੋਵੇ, ਪਰ ਇੱਦਾਂ ਨਹੀਂ ਹੋਇਆ। ਸੋ ਤੁਸੀਂ ਸਾਰਿਆਂ ਨੇ ਵੇਟ ਵੀ ਕੀਤੀ ਹੋਏਗੀ, ਅਸੀਂ ਵੀ ਤੁਹਾਨੂੰ ਸਾਰਿਆਂ ਨੂੰ ਮਿਸ ਕੀਤਾ। ਸੋ ਅੱਜ ਆਪਾਂ ਸਾਰੀ ਟੀਮ ਦੇ ਨਾਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਹਿੰਦੂਆਂ ਦੀ ਹੋਲੀ ਖਾਲਸੇ ਦਾ ਹੋਲਾ। ਸੋ ਅਸੀਂ ਸਾਰੀ ਸਿੱਖ ਕੌਮ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ। ਇਸ ਦਿਨ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ। ਇਸ ਦੀਆਂ ਆਪਾਂ ਥੋੜਾ ਜਿਹਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਕਿ ਸ਼ਸਤਰ ਵਿੱਦਿਆ ਤੇ ਯੁੱਧ ਅਭਿਆਸ ਵਜੋਂ। ਸੋ ਸਾਰੀਆਂ ਸਿੱਖ ਸੰਗਤਾਂ ਇਸ ਹੋਲੇ ਮਹੱਲੇ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਨਾਉਂਦੀਆਂ ਹਨ। ਸੋ ਜੋ ਇਹ ਹੋਲਾ ਮਹੱਲਾ ਹੈ ਸਾਰੇ ਹੀ ਪਾਸੇ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ। ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਜੋ ਪਿਛਲੇ ਦਿਨਾਂ ਵਿੱਚ ਜਿਹੜੀਆਂ ਡਿਵੈਲਪਮੈਂਟ ਸੀ ਉਹ ਹੋਈਆਂ ਨੇ ਉਸ ਬਾਰੇ ਅੱਜ ਵਿਚਾਰ ਚਰਚਾ ਹੋਏਗੀ ਆਪਣੇ ਪ੍ਰੋਗਰਾਮ ਦੇ ਵਿੱਚ। ਜੋ ਮੇਨ ਇਸ਼ੂ ਨੇ ਜੋ ਆਪਣੇ ਸ਼ੋਅ ਦੇ ਵਿੱਚ ਵਿਚਾਰੇ ਜਾਣਗੇ ਉਹਨਾਂ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਚਾਹਨੀ ਹਾਂ। ਸੋ ਤਾਲਿਬਾਨ ਅਮਰੀਕਾ ਅਮਨ ਸਮਝੌਤੇ ਦੇ ਬਾਅਦ ਵੀ ਅਫਗਾਨਿਸਤਾਨ ਦੇ ਵਿੱਚ ਜੋ ਸਥਿਤੀ ਹੈ ਬੜੀ ਉਹ ਅਜੀਬੋ ਗਰੀਬ ਬਣੀ ਹੋਈ ਹੈ। ਅਸ਼ਰਫ ਗਨੀ ਐਂਡ ਅਬਦੁੱਲਾ ਦੋਵਾਂ ਨੇ ਹੀ ਪ੍ਰਧਾਨਗੀ ਦੀ ਸਹੁੰ ਚੁੱਕ ਕੇ ਆਪਣੇ ਆਪ ਨੂੰ ਪ੍ਰਧਾਨ ਮੰਨਣਾ ਸ਼ੁਰੂ ਕਰ ਦਿੱਤਾ ਹੈ। ਇਹ ਸਾਰੀ ਜੋ ਹਾਲਤ ਹੈ ਉਹ ਬੜੀ ਹੀ ਹਾਸੋਹੀਣੀ ਬਣੀ ਹੋਈ ਹੈ। ਸੋ ਜਾਣਕਾਰ ਹਲਕਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਇਹ ਅਮਨ ਸਮਝੌਤਾ ਹੈ ਇਸ ਨੂੰ ਸਾਬੋਤਾਜ ਕਰਨ ਦੇ ਪਿੱਛੇ ਜੋ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਦੇ ਵਿਚਾਰ ਸੁਣਾਂਗੇ। ਐਂਡ ਜੋ ਕਰੋਨਾ ਵਾਇਰਸ ਦਾ ਜੋ ਖੌਫ ਹੈ ਉਹ ਸਾਰੀ ਦੁਨੀਆ ਤੇ ਉਸੇ ਤਰ੍ਹਾਂ ਹੀ ਮੰਡਰਾ ਰਿਹਾ ਹੈ। US ਦੇ ਵਿੱਚ, ਅਮਰੀਕਾ ਦੇ ਵਿੱਚ 722 ਜੋ ਲੋਕ ਨੇ ਉਹ ਇਸ ਵਾਇਰਸ ਦਾ ਸ਼ਿਕਾਰ ਨੇ ਐਂਡ 26 ਮਾਰੇ ਜਾ ਚੁੱਕੇ ਨੇ ਇਸ ਵਾਇਰਸ ਦੇ ਕਾਰਨ। ਐਂਡ ਫਿਰ ਆਪਾਂ ਗੱਲਬਾਤ ਕਰਾਂਗੇ ਦੂਸਰੇ ਇਸ਼ੂ ਦੇ ਵਿੱਚ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ ਕਿ 217 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਐਂਡ ਵਾਸ਼ਿੰਗਟਨ DC ਦੇ ਇੱਕ ਪ੍ਰਮੁੱਖ ਰਸਾਲੇ ਦੇ ਵਿੱਚ ਛਪੇ ਇੱਕ ਲੇਖ ਦੇ ਵਿੱਚ 12 ਵਿਅਕਤੀਆਂ ਦਾ ਜ਼ਿਕਰ ਹੈ ਕਿ ਜਿਨ੍ਹਾਂ ਨੇ ਭਾਰਤ ਨੂੰ ਤਬਾਹੀ ਦੇ ਰਸਤੇ ਤੇ ਲੈ ਕੇ ਖੜਾ ਕਰ ਦਿੱਤਾ ਹੈ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ, ਫਿਰ ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ। ਉਸ ਤੋਂ ਬਾਅਦ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਪਵਿੱਤਰ ਤਿਉਹਾਰ ਹੈ ਆਪਣੇ ਸਿੱਖਾਂ ਦਾ ਹੋਲੇ ਮਹੱਲੇ ਦਾ, ਉਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਅਸੀਂ ਪਹਿਲਾਂ ਤੇ ਤੁਹਾਡਾ ਵੀਕਐਂਡ ਪੁੱਛਾਂਗੇ ਵੀ ਤੁਸੀਂ ਅਟਲਾਂਟਾ ਜਾਰਜੀਆ ਗਏ ਸੀ, ਉੱਥੇ ਤੁਹਾਡਾ ਜੋ ਟ੍ਰਿਪ ਸੀ ਉੱਥੇ ਤੁਹਾਡੀ ਫੇਰੀ ਸੀ, ਕਿਸ ਤਰ੍ਹਾਂ ਰਹੀ, ਕੀ ਕਹਿਣਾ ਚਾਹੋਗੇ ਇਸ ਬਾਰੇ? ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੀ। ਦੇਖੋ, ਸਾਨੂੰ ਵੀ ਇਹ ਮਹਿਸੂਸ ਹੁੰਦਾ ਹੈ ਜਦੋਂ ਕਿ ਕੋਈ ਪ੍ਰੋਗਰਾਮ ਮਿਸ ਕਰਨਾ ਪੈਂਦਾ ਹੈ ਜੀ।
ਜ਼ਾਹਰ ਹੈ ਵੀਕਐਂਡ ਤਾਂ ਅਸੀਂ ਪ੍ਰੋਗਰਾਮ ਨਹੀਂ ਕਰਦੇ, ਨਹੀਂ ਹਾਲਾਂਕਿ ਅਸੀਂ ਕੋਈ ਘਰ ਵੀ ਨਹੀਂ ਬੈਠਦੇ। ਜੀ ਔਰ ਜਿਵੇਂ ਤੁਸੀਂ ਦੱਸਿਆ ਵੀ ਇਸ ਵੀਕਐਂਡ ਅਸੀਂ ਸੈਚਰਡੇ ਫਲਾਈ ਕਰਕੇ ਐਟਲਾਂਟਾ ਜਾਰਜੀਆ ਗਏ। ਜੀ ਲਗਭਗ 2 ਸਾਲ ਬਾਅਦ ਉੱਥੇ ਜਾਣਾ ਹੋਇਆ ਔਰ ਟੀਵੀ 84 ਦੀ ਟੀਮ ਵੀ ਸਾਡੇ ਨਾਲ ਸੀ ਜੀ ਔਰ 1-to-1 ਮੁਲਾਕਾਤਾਂ ਵੀ ਸੀ। ਐਤਵਾਰ ਦਾ ਦੀਵਾਨ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਕਿਉਂਕਿ ਉਹੀ ਡੇ ਇੰਟਰਨੈਸ਼ਨਲ ਵਿਮਨ ਡੇ ਵੀ ਸੀ ਜੀ ਔਰ ਜ਼ਾਹਰ ਹੈ ਕਿ ਦੁਨੀਆ 'ਚ ਕਈ ਥਾਂ ਜਲਸੇ ਔਰ ਜਲੂਸ ਔਰ ਪ੍ਰੋਸੈਸ਼ਨ ਇਸ ਵਾਰ ਪਾਕਿਸਤਾਨ ਦੇ ਵਿੱਚ ਵੀ ਇਸ ਦਿਨ ਨੂੰ ਲੈ ਕੇ ਕਾਫੀ ਆਈਡੀਓਲੋਜੀਕਲ ਡਿਬੇਟ ਵੀ ਕ੍ਰੀਏਟ ਹੋਈ, ਮੀਡੀਆ ਦੇ ਉੱਤੇ ਵੀ ਬਦਮਗਜ਼ੀਆਂ ਵੀ ਹੋਈਆਂ। ਪਰ ਇਨ ਦਾ ਐਂਡ ਦੋਨੋਂ ਪਾਸਿਆਂ ਹੀ ਜਿਹੜੇ ਇੱਕ ਪਾਸੇ ਵਿਮਨ ਰਾਈਟਸ ਦੀ ਗੱਲ ਕਰਨ ਵਾਲੀਆਂ ਬੀਬੀਆਂ, ਪਰ ਕਿਤੇ ਨਾ ਕਿਤੇ ਜਿਹੜੀ ਕੁਛ ਨਾਅਰੇਬਾਜ਼ੀ ਜਿਹੜੀ ਮਜ਼ਹਬੀ ਨੁਕਤਾ ਨਿਗਾਹ ਤੋਂ ਆਬਜੈਕਸ਼ਨੇਬਲ ਸੀ। ਜੀ ਸੋ ਜਿਵੇਂ ਕਰਾਚੀ ਦੇ ਵਿੱਚ ਵੀ ਔਰ ਦੂਸਰੀਆਂ ਥਾਵਾਂ ਤੇ ਦੋਨੋਂ ਹੀ ਤਰ੍ਹਾਂ ਨੇ ਆਪਣੇ ਜਿਹੜੇ ਨੇ ਪ੍ਰੋਸੈਸ਼ਨ ਕੱਢੇ, ਲੇਕਿਨ ਕੁੱਲ ਮਿਲਾ ਕੇ ਪੀਸਫੁਲੀ ਨਿਬੜਿਆ। ਇਸੇ ਤਰ੍ਹਾਂ ਦੁਨੀਆ 'ਚ ਬੇਸ਼ੱਕ ਇਸ ਵਾਰ ਕਿਉਂਕਿ ਜਿਹੜਾ ਕੋਰੋਨਾ ਵਾਇਰਸ ਦਾ ਖੌਫ ਹੈ, ਕਿਉਂਕਿ ਬੇਸ਼ੱਕ ਇਹਨੂੰ ਪਹਿਲਾਂ ਲਾਈਟਲੀ ਲਿਆ ਜਾਂਦਾ ਸੀ। ਜਿਵੇਂ ਪੰਜਾਬ ਦੇ ਵਿੱਚ ਮੈਂ ਕਿਸੇ ਨੂੰ ਕਾਲ ਕੀਤਾ, ਮੈਂ ਕਿਹਾ ਕਿਵੇਂ ਹੈ, ਕਹਿੰਦਾ ਜੀ ਇਹਨੂੰ ਇੱਥੇ ਅਸੀਂ ਸਮਝਦੇ ਹਾਂ ਵੀ ਇਹ ਮੇਡ ਇਨ ਚਾਈਨਾ ਤੇ ਚਾਈਨਾ ਦੀਆਂ ਬਣੀਆਂ ਚੀਜ਼ਾਂ ਬਹੁਤੀ ਦੇਰ ਨਹੀਂ ਟਿਕਦੀਆਂ ਤੇ ਨਹੀਂ ਹੋਣਾ। ਲੇਕਿਨ ਇਹ ਹੁਣ ਮੇਡ ਇਨ ਚਾਈਨਾ ਨਹੀਂ ਰਹਿ ਗਿਆ, ਭਾਵੇਂ ਮੇਡ ਇਨ ਚਾਈਨਾ ਹੀ ਹੋਏ, ਲੇਕਿਨ ਇਹ ਅਲਟੀਮੇਟਲੀ ਇਸ ਦੀ ਜ਼ਦ ਦੇ ਵਿੱਚ, ਲਪੇਟ ਦੇ ਵਿੱਚ ਯੂਰਪ, ਅਮਰੀਕਾ ਔਰ ਦੁਨੀਆ ਦਾ ਆਲਮੋਸਟ ਹਰ ਮੁਲਕ ਹੁਣ ਤਾਂ ਇਹੀ ਹੈ ਵੀ ਗਿਣਤੀ ਹੋ ਰਹੀ ਹੈ ਵੀ ਕਿੱਥੇ ਕਿੰਨੇ ਡਿਟੈਕਟ ਹੋਏ, ਕਿਉਂਕਿ ਇਹ ਵੀ ਉਹਨਾਂ ਦੇ ਨੇ ਜਿੱਥੇ ਕਿ ਸਿੰਪਟਮ ਸਾਹਮਣੇ ਆਏ, ਪਰ ਕਿੰਨੇ ਜਿਹੜੇ ਨੇ ਉਸ ਦੀ ਵਾਇਰਸ ਜਿਹੜੀ ਹੈ ਕੋਰੋਨਾ ਵਾਇਰਸ ਨੂੰ ਕੈਰੀ ਕਰਕੇ ਘੁੰਮ ਰਹੇ ਨੇ, ਕਿਉਂਕਿ 2 ਹਫ਼ਤਿਆਂ ਦਾ ਇਨਕੂਬੇਸ਼ਨ ਪੀਰੀਅਡ ਹੈ। ਔਰ ਇਸ ਖੌਫ ਦੇ ਥੱਲੇ ਜਿੱਥੇ ਅਮਰੀਕਾ 'ਚ ਸਟੇਟ ਆਫ ਕੈਲੀਫੋਰਨੀਆ ਨੇ, ਸਟੇਟ ਆਫ ਨਿਊਯਾਰਕ ਨੇ ਐਮਰਜੈਂਸੀ ਡਿਕਲੇਅਰ ਕੀਤੀ ਹੈ, ਉੱਥੇ ਈਵਨ ਯੂਨੀਵਰਸਿਟੀਜ਼ ਵੀ, ਅੱਜ ਹੀ ਨਿਊਯਾਰਕ ਯੂਨੀਵਰਸਿਟੀ ਔਰ ਉਹਨਾਂ ਦੇ ਕੈਂਪਸ ਵੀ ਬੰਦ ਨੇ ਔਰ ਕਲਾਸਿਸ ਮੋਸਟਲੀ ਹੁਣ ਆਨਲਾਈਨ ਹੋਣੀਆਂ ਸ਼ੁਰੂ ਹੋ ਗਈਆਂ ਨੇ। ਔਰ ਇਸ ਦਾ ਇਕੱਲਾ ਇਹ ਨਹੀਂ ਹੈ ਕਿ ਇਸ ਦੇ ਨਾਲ ਜਿਹੜਾ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਆਇਲ ਕ੍ਰਾਈਸਿਸ, ਇਹ ਸਾਈਮਲਟੇਨੀਅਸਲੀ ਦੋਨੋਂ ਕ੍ਰਾਈਸਿਸ ਆਏ ਔਰ ਨਤੀਜੇ ਦੇ ਤੌਰ ਤੇ ਜਿਹੜਾ ਸ਼ੇਅਰ ਬਾਜ਼ਾਰ ਹੈ ਅਮਰੀਕਾ 'ਚ, ਇੱਥੇ ਵਾਲ ਸਟਰੀਟ ਦਾ ਔਰ ਬੰਬੇ 'ਚ ਔਰ ਬਾਕੀ ਥਾਵਾਂ ਤੇ ਵੀ ਉਹ ਧੜਮ ਕਰਕੇ ਜਿਹਨੂੰ ਡਿੱਗਣਾ ਕਹਿੰਦੇ ਨੇ। ਔਰ ਅਮਰੀਕਾ 'ਚ ਫਸਟ ਪਰਸ਼ੀਅਨ ਗਲਫ ਵਾਰ 1991 ਪੀਰੀਅਡ ਤੋਂ ਬਾਅਦ ਪਹਿਲੀ ਵਾਰ ਇੰਨਾ ਵੱਡਾ ਫਾਲ ਆਊਟ ਹੋਇਆ। ਭਾਰਤ ਦੇ ਵਿੱਚ ਆਲਰੇਡੀ ਇੱਕ ਕ੍ਰਾਈਸਿਸ ਉਹਨਾਂ ਦੇ ਚੌਥੇ ਵੱਡੇ ਪ੍ਰਾਈਵੇਟ ਬੈਂਕ ਯਸ ਬੈਂਕ ਦੇ ਨਾਂ ਥੱਲੇ ਚੱਲ ਹੀ ਰਿਹਾ ਸੀ, ਜਿੱਥੇ ਕਈ ਹਜ਼ਾਰ ਕਰੋੜ, ਸ਼ਾਇਦ 70,000 ਕਰੋੜ ਦਾ ਜਿਹੜਾ ਹੈ ਉਹ ਗਾਇਬ ਹੀ ਹੋ ਗਈ ਮਨੀ। ਲੇਕਿਨ ਉਹਦੇ ਨਾਲ ਹੀ ਜਿਹੜਾ ਕੋਰੋਨਾ ਵਾਇਰਸ ਦਾ ਵੀ ਇਹ ਚੱਲ ਹੀ ਰਿਹਾ। ਲੇਕਿਨ ਜਿਹੜੀ ਉਹਨਾਂ ਦੀ ਸੈਂਸੈਕਸ ਹੈ ਉਹ ਵੀ 2000 ਦੇ ਨੇੜੇ ਤੇੜੇ ਨੁਕਤਿਆਂ ਤੇ ਜਾ ਕੇ ਡਿੱਗਿਆ ਔਰ ਕਈ ਹਜ਼ਾਰ ਕਰੋੜ ਵਾਈਪ ਆਊਟ ਹੋ ਗਿਆ। ਤੁਸੀਂ ਉਹ ਪਿਕਚਰਸ ਦੇਖ ਰਹੇ ਹੋ ਲੋਕਾਂ ਦੀਆਂ ਰੋਂਦਿਆਂ ਕੁਰਲਾਉਂਦਿਆਂ ਦੀਆਂ। ਚਲੋ ਸ਼ੇਅਰ ਬਾਜ਼ਾਰ ਵਾਲਿਆਂ ਦਾ ਤਾਂ ਸਮਝ ਆ ਸਕਦਾ ਹੈ, ਉਹ ਤਾਂ ਪੈਸਾ ਬਣਾਉਣ ਲਈ ਲੋਕ ਲਾਉਂਦੇ ਵੀ ਨੇ ਦੂਜਾ, ਪਰ ਜਿਹੜੀ ਆਮ ਜਿਵੇਂ ਯਸ ਬੈਂਕ ਦੇ ਵਿੱਚ ਜਿਹੜੀ ਲੋਕਾਂ ਦੀ ਸੇਵਿੰਗ ਹੈ, ਕਿਸੇ ਨੇ ਦੁੱਖ ਸੁੱਖ ਲਈ ਰੱਖਿਆ, ਇੱਕ ਪਾਸੇ ਬਿਮਾਰੀ ਆ ਗਈ ਜਾਂ ਕਿਸੇ ਦੇ ਘਰ 'ਚ ਕੋਈ ਸ਼ਾਦੀ ਔਰ ਮੌਕਾ ਔਰ ਉਹਨਾਂ ਨੇ ਉੱਤੇ ਸੀਲਿੰਗ ਲਾ ਦਿੱਤੀ ਕਿ 50,000 ਤੋਂ ਜ਼ਿਆਦਾ ਤੁਸੀਂ ਨਹੀਂ ਮਹੀਨੇ 'ਚ ਕਢਾ ਸਕਦੇ, ਉਹ ਵੀ ਲੋਕ ਜਦੋਂ ਜਾਂਦੇ ਨੇ 3-3 ਘੰਟੇ ਬਾਅਦ ਵਾਰੀ ਆਉਂਦੀ ਹੈ ਤਾਂ ਕਹਿੰਦੇ ਵੀ ਪੈਸੇ ਮੁੱਕ ਗਏ ਹੁਣ ਕੱਲ ਨੂੰ ਆਇਆ। ਸੋ ਕੁੱਲ ਮਿਲਾ ਕੇ ਇਹ ਇੱਕ ਵਰੀਸਮ ਡਿਵੈਲਪਮੈਂਟ ਸਾਰੇ ਪਾਸੇ ਤੁਰੀ ਹੋਈ ਹੈ ਔਰ ਕੁਝ ਥਾਵਾਂ ਦੇ ਉੱਤੇ ਜਿਵੇਂ ਮੈਂ ਦੇਖ ਰਿਹਾ ਸੀ ਸਾਊਥ ਹਾਰ ਲੰਡਨ ਜਿੱਥੇ ਕਿ ਅਪ੍ਰੈਲ ਦੇ ਵਿੱਚ ਖਾਲਸਾ ਸਾਜਨਾ ਦਿਵਸ ਜਲੂਸ ਨਿਕਲਦਾ ਹੈ ਨਗਰ ਕੀਰਤਨ, ਉਹ ਪ੍ਰਬੰਧਕਾਂ ਨੇ ਕੈਂਸਲ ਕਰ ਦਿੱਤਾ ਹੈ, ਕਿਉਂਕਿ ਇਹ ਵੀ ਇੱਕ ਹਦਾਇਤ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਕਿਤੇ ਵੀ ਇਕੱਠੇ ਨਾ ਹੋਣ। ਇਸੇ ਤਰ੍ਹਾਂ ਜਿਵੇਂ ਤੁਸੀਂ ਹੋਲਾ ਮੁਹੱਲਾ ਦੀ ਮੁਬਾਰਕ ਦਿੱਤੀ ਹੈ ਸਾਰੀਆਂ ਸਿੱਖ ਸੰਗਤਾਂ ਨੂੰ ਵੀ ਔਰ ਸਾਡੇ ਭਰਾ ਭੈਣਾਂ ਜਿਹੜੇ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ, ਔਰ ਅਨੰਦਪੁਰ ਸਾਹਿਬ ਜਿੱਥੇ ਬਹੁਤ ਵੱਡਾ ਆਲਮੋਸਟ ਇੱਕ ਹਫ਼ਤੇ ਦਾ ਹੀ ਫੰਕਸ਼ਨ ਹੁੰਦਾ ਹੈ, ਅੱਜ ਫਾਈਨਲ ਉੱਥੇ ਵੀ ਉਹ ਡੇ ਸੀ ਔਰ ਉੱਥੇ ਤਾਂ 20 ਲੱਖ ਦੇ ਕਰੀਬ ਲੋਕ ਪਾਰਟਿਸਿਪੇਟ ਕਰਦੇ ਨੇ ਸਾਲ ਦੇ ਵਿੱਚ। ਇਸ ਵਾਰ ਵੀ ਉਹੀ ਰੌਣਕਾਂ ਰਹੀਆਂ ਔਰ ਉਸੇ ਤਰ੍ਹਾਂ ਹੀ ਉਹੀ ਜੋਸ਼ੋ ਖਰੋਸ਼ ਔਰ ਦੂਸਰੇ, ਲੇਕਿਨ ਜਿਹੜੇ ਉਹ ਦੁਨੀਆ ਭਰ 'ਚ ਫੰਕਸ਼ਨ ਹੁੰਦੇ ਨੇ ਜਿਵੇਂ ਸੈਨੋਜ਼ੇ ਗੁਰਦੁਆਰਾ ਸਾਹਿਬ ਵੱਲੋਂ ਹੋਲਾ ਮਹੱਲਾ ਦਾ ਸਮਾਗਮ ਚੱਲਦਾ ਹੈ, ਲੇਕਿਨ ਉਹਨਾਂ ਦੀ ਕਾਉਂਟੀ ਨੇ ਉਸ ਦੇ ਉੱਤੇ ਪਾਬੰਦੀ ਲਾਈ, ਉਹਨਾਂ ਨੂੰ ਕਿਹਾ ਕਿ ਨਹੀਂ ਭਾਈ
ਇਹ ਠੀਕ ਨਹੀਂ ਹੈ। ਜੀ ਸੋ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਸਾਡਾ ਇੱਕ ਉਤਸ਼ਾਹ ਜਾਂ ਜੋਸ਼ੋ ਖਰੋਸ਼ ਅਨਬੀਟੇਬਲ ਹੈ ਸਿੱਖਾਂ ਦਾ, ਪਰ ਮੈਂ ਉੱਥੇ ਸਮਝਦਾ ਹਾਂ ਵੀ ਗੁਰੂ ਨੇ ਸਾਨੂੰ ਜਿਹੜੀ ਹੈ ਉਹ ਬੁੱਧੀ ਵੀ ਦਿੱਤੀ ਹੈ, ਅਕਲ ਵੀ ਦਿੱਤੀ ਹੈ ਕਿ ਅਸੀਂ ਕੁਝ ਫੈਸਲੇ ਇਸ ਲਿਹਾਜ਼ ਨਾਲ ਕਰੀਏ ਬਜਾਏ ਕਿ ਅਸੀਂ ਸਿਰਫ ਇਸ ਨੂੰ ਕਿ ਇਹ ਸਾਡੀ ਪਰੰਪਰਾ ਹੈ ਅਸੀਂ ਕਰਨਾ ਹੀ ਹੈ। ਹਾਲਾਂਕਿ ਇੱਥੇ ਉਹਦੇ ਤੇ ਵੀ ਫਿਰ ਪਾਬੰਦੀ ਲੱਗਦੀ ਹੈ, ਪਰ ਜੇ ਪਹਿਲਾਂ ਹੀ ਕੁਝ ਫੈਸਲੇ ਸਿਆਣਪ ਨਾਲ ਲਏ ਜਾਣ ਤੇ ਇਹ ਸਿੱਖ ਸੰਗਤਾਂ ਨੂੰ ਮਹਿਫੂਜ਼ ਕਰਨ ਲਈ ਵੀ, ਪਲੱਸ ਬਾਕੀ ਮੇਨ ਕਮਿਊਨਿਟੀ ਨੂੰ ਜਿਸ ਮੇਨ ਸਟਰੀਮ 'ਚ ਅਸੀਂ ਰਹਿੰਦੇ ਹਾਂ, ਇਹ ਵੀ ਮੈਸੇਜ ਦਿੰਦਾ ਹੈ ਕਿ ਅਸੀਂ ਇਨਸੈਂਸਿਟਿਵ ਨਹੀਂ ਹੈ ਦੂਸਰੀਆਂ ਚੀਜ਼ਾਂ ਤੋਂ, ਕਿਉਂਕਿ ਜਿੱਥੇ ਹੋਰ ਡਿਟੈਕਟ ਹੋ ਰਹੇ ਨੇ ਕੇਸਿਸ ਔਰ ਇੱਕ ਪੈਨਿਕ ਹੈ, ਉੱਥੇ ਕੋਈ ਵੀ ਇਸ ਕਿਸਮ ਦਾ ਬਹੁਤ ਖੁੱਲ੍ਹ ਕੇ ਚਲੋ ਘੱਟੋ ਘੱਟ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਇੱਕ ਪ੍ਰੀਵੈਂਟਿਵ ਮੈਸ਼ਰਸ ਲਏ ਜਾ ਰਹੇ ਨੇ, ਲੰਗਰਾਂ ਦੇ ਵਿੱਚ ਦੂਸਰੇ ਸਾਫ ਸਫਾਈ ਚਲੋ ਪਹਿਲਾਂ ਵੀ ਹੁੰਦੀ ਹੈ, ਲੇਕਿਨ ਜੋ ਵੀ ਹਦਾਇਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਾਂ ਅਮਰੀਕਨ ਸਿਸਟਮ ਵੱਲੋਂ ਨੇ, ਸੋ ਮੈਂ ਸਮਝਦਾ ਵੀ ਸਾਨੂੰ ਇਸ ਨੂੰ ਸਟ੍ਰਿਕਟਲੀ ਫੋਲੋ ਕਰਨਾ ਚਾਹੀਦਾ। ਬਹੁਤ ਸਾਰੀ ਹੁਣ ਅਸੀਂ ਤਾਂ ਇੱਥੇ ਹਦਾਇਤਾਂ ਦੇਣੋਂ ਰਹੇ ਕਿਉਂਕਿ ਬਹੁਤ ਕੁਝ ਹੁਣ ਸੋਸ਼ਲ ਮੀਡੀਆ ਤੇ ਔਰ ਟੀਵੀ ਦਿਨ ਰਾਤ ਚੱਲ ਰਿਹਾ ਵੀ ਸਾਨੂੰ ਕੀ ਪ੍ਰੀਕਾਸ਼ਨ ਲੈਣ ਦੀ ਲੋੜ ਹੈ। ਸੋ ਜ਼ਿਆਦਾ ਤੌਰ ਤੇ ਇਸ ਦਾ ਅਸਰ ਤਾਂ ਹਰ ਇੱਕ ਤੇ ਪੈ ਰਿਹਾ ਹੈ, ਹਰ ਸਮਾਗਮ ਤੇ ਵੀ ਹੋਏਗਾ। ਔਰ ਅਸੀਂ ਲਾਸਟ ਸੈਗਮੈਂਟ ਦੇ ਵਿੱਚ ਹੋਲਾ ਮਹੱਲਾ ਜਿਸ ਦੀ ਤੁਸੀਂ ਵੀ ਮੁਬਾਰਕਬਾਦ ਦਿੱਤੀ ਹੈ, ਅਸੀਂ ਵੀ ਸਾਰੀ ਸਿੱਖ ਸੰਗਤ ਔਰ ਭਰਾਵਾਂ ਭੈਣਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਇਸ ਬਾਰੇ ਅਸੀਂ ਵੇਰਵੇ ਨਾਲ ਗੱਲ ਕਰਾਂਗੇ। ਔਰ ਐਟਲਾਂਟਾ ਦੇ ਵਿੱਚ TV 84 ਦਾ ਕਾਫੀ ਖੈਰ ਮਕਦਮ ਕੀਤਾ ਗਿਆ। ਮਕਸਦ ਸਾਡਾ ਜਿਹੜਾ ਫੰਡ ਰੇਜ਼ਿੰਗ ਵੀ ਸੀ, ਜਿਸ ਨੂੰ ਇੱਕ ਠੀਕ ਹੁੰਗਾਰਾ ਮਿਲਿਆ। ਹਾਲਾਂਕਿ ਜ਼ਾਹਰ ਹੈ ਵੀ ਅਸੀਂ ਜਿਸ ਲੈਵਲ ਦੇ ਉੱਤੇ ਸਾਡਾ ਖਰਚਿਆਂ ਦਾ ਔਰ ਦੂਸਰਾ ਆਲਮ ਹੈ, ਸਾਨੂੰ ਸਪੋਰਟ ਦੀ ਲੋੜ ਹੈ। ਔਰ ਅਸੀਂ ਇਸ ਪਲੇਟਫਾਰਮ ਤੋਂ ਕਹਿੰਦੇ ਵੀ ਹਾਂ ਕਿ ਵੀ ਇਸ ਵੇਲੇ ਅੱਜ ਦਾ ਜ਼ਮਾਨਾ ਮੀਡੀਆ ਦਾ ਹੈ। ਜੇ ਹੁਣ ਮੀਡੀਆ ਨੇ ਕਰੋਨਾ ਵਾਇਰਸ ਦਾ ਇੱਕ ਕ੍ਰੀਏਟ ਕੀਤਾ ਫੀਅਰ, ਤਾਂ ਅਸੀਂ ਦੇਖ ਰਹੇ ਹਾਂ ਕਿ ਕਿਸ ਹੱਦ ਤੱਕ ਫੀਅਰ ਹੈ। ਸੜਕਾਂ ਵੀ ਖਾਲੀ ਹੋ ਗਈਆਂ ਨੇ ਇੱਥੇ, ਕਾਰੋਬਾਰ ਵੀ ਉਹ ਸਾਡੇ ਵੀਰ ਭੈਣਾਂ ਜਿਹੜੇ ਕੋਈ ਟੈਕਸੀਆਂ 'ਚ ਨੇ, ਟਰੱਕਾਂ 'ਚ ਨੇ, ਕਿਉਂਕਿ ਇਹ ਨਹੀਂ ਹੈ ਕਿ ਜੇ ਇੱਕ ਥਾਂ ਤੇ ਹੋਇਆ ਜੇ ਅਸੀਂ ਠੀਕ ਹੈ, ਇਹ ਨਹੀਂ ਹੈ। ਸਾਰੀ ਇਕਨੋਮੀ ਨੂੰ ਪ੍ਰਭਾਵਿਤ ਕਰਦੀ ਹੈ ਉਹ ਗੱਲ। ਔਰ ਕੁੱਲ ਮਿਲਾ ਕੇ ਸਾਰੇ ਪਾਸੇ ਇੱਕ ਇਹ ਵੀ ਇੱਕ ਮੈਸੇਜ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਕਿ ਭਾਈ ਅਲਟੀਮੇਟਲੀ ਅਸੀਂ ਜੇ ਗੁੱਡਵਿਲ ਜਾਂ ਗੁੱਡਨੈਸ ਨਾਲ ਇਨਸਾਨੀਅਤ ਦੀ ਕਾਮਨੈਲਿਟੀ ਜਾਂ ਸਾਂਝ ਨੂੰ ਨਹੀਂ ਮੰਨਿਆ, ਤੇ ਘੱਟੋ ਘੱਟ ਰੱਬ ਫਿਰ ਕਿਸੇ ਹੋਰ ਰਸਤੇ ਰਾਹੀਂ ਸਾਨੂੰ ਦੱਸ ਰਿਹਾ ਕਿ ਇੱਥੇ ਬੇਸ਼ੱਕ ਰੱਬ ਦੀ ਦਰਗਾਹ 'ਚ ਅਸੀਂ ਇੰਡੀਵਿਜੂਅਲ ਅਕਾਊਂਟੇਬਿਲਟੀ ਦੀ ਗੱਲ ਕਰਦੇ ਹਾਂ, ਪਰ ਇਸ ਪਲੈਨਟ ਦੇ ਉੱਤੇ ਸਾਡਾ ਹਰ ਇੱਕ ਦਾ ਜਿਹੜਾ ਫਿਊਚਰ ਵੀ ਔਰ ਪ੍ਰੈਜ਼ੈਂਟ ਵੀ, ਉਹ ਖਾਣ ਪਾਣ ਵੀ, ਰਹਿਣ ਸਹਿਣ ਵੀ, ਉਹ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਔਰ ਇਸ ਤੋਂ ਅਸੀਂ ਅਲੱਗ ਨਹੀਂ ਹੋ ਸਕਦੇ। ਇਸ ਲਈ ਇਨਸਾਨੀ ਪੀੜ ਨੂੰ ਸਮਝਣਾ, ਇਨਸਾਨੀ ਦਰਦ ਨੂੰ ਸਮਝਣਾ, ਦੂਸਰੇ ਦੇ ਕੰਮ ਆਉਣ ਦੀ ਭਾਵਨਾ, ਇਹ ਸਾਡਾ ਮੂਲ ਤੱਤ ਹੋਣਾ ਚਾਹੀਦਾ। ਔਰ ਉਹ ਮੁਸੀਬਤ ਦੇ ਵੇਲੇ ਔਰ ਇਸ ਕਿਸਮ ਦਾ ਜਦੋਂ ਕੋਈ ਕੁਦਰਤੀ ਅਜ਼ਾਬ ਹੁੰਦਾ ਹੈ, ਉਸ ਦੇ ਵੇਲੇ ਇਹ ਫੀਲਿੰਗਸ ਹੋਰ ਅਸੀਂ ਮਹਿਸੂਸ ਕਰਦੇ ਹਾਂ ਕਿ ਕਿਵੇਂ ਜੇ ਇੱਕ ਦੀ ਪੀੜ ਹੈ ਤੇ ਉਹ ਦੂਸਰੇ ਦੀ ਵੀ ਪੀੜ ਹੋਣੀ ਚਾਹੀਦੀ। ਸੋ ਅਸੀਂ ਐਟਲਾਂਟਾ ਦੀਆਂ ਸਿੱਖ ਸੰਗਤਾਂ ਦਾ, ਖਾਸ ਤੌਰ ਤੇ ਵੀਰ ਕੁਲਦੀਪ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾਂ ਅੰਮ੍ਰਿਤਾ ਕੌਰ, ਉਹਨਾਂ ਦੀ ਬਹੁਤ ਹੀ ਪਿਆਰੀ 5.5 ਸਾਲ ਦੀ ਬੱਚੀ ਪਹਿਰ ਕੌਰ, ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ। ਔਰ ਉਹ ਬੱਚੀ ਬਲੈਸਡ ਬੱਚੀ ਹੈ, 5 ਪੌੜੀਆਂ ਜਪਜੀ ਸਾਹਿਬ ਦੀਆਂ ਸੁਣਾਉਣੀਆਂ। ਔਰ ਜਿਵੇਂ ਉਹਨੇ ਡਾਈਨਿੰਗ ਵੇਲੇ ਔਰ ਲੰਚ ਵੇਲੇ ਟੇਬਲ ਔਰ ਹਰ ਇੱਕ ਦੇ ਉੱਤੇ, ਕਿਉਂਕਿ ਉਹ ਇੱਕ ਬੜੇ ਯੂਨੀਕ ਸਕੂਲ ਦੇ ਵਿੱਚ ਪੜ੍ਹਦੀ ਹੈ, ਜਿਸ ਬਾਰੇ ਮੈਨੂੰ ਵੀ ਉੱਥੇ ਜਾ ਕੇ ਪਤਾ ਲੱਗਾ ਕਿ ਕਿਵੇਂ ਇੱਕ ਜ਼ਮਾਨੇ ਦੇ ਵਿੱਚ ਇਹ ਇੱਕ ਇਟਲੀ ਦੀ ਬੀਬੀ ਨੇ ਇਮੈਜਿਨ ਕੀਤਾ ਕਿ ਕਿਵੇਂ ਬੱਚਿਆਂ ਦੇ ਵਿੱਚ ਕ੍ਰੀਏਟਿਵਨੈਸ ਹੋਏ। ਸੋ ਕਿਤਾਬਾਂ ਦਾ ਘੋਟਾ ਨਹੀਂ ਲਵਾਉਂਦੇ ਹੈ, ਉਹ ਜਿਹੜੇ ਨੇ ਜਿਹੜੇ ਕੁਦਰਤੀ ਟੈਲੈਂਟ ਹੈ ਉਹਨੂੰ ਡਿਵੈਲਪ ਕਰਦੇ ਨੇ। ਸੋ 5.5 ਸਾਲ ਦੀ ਬੱਚੀ ਨੇ ਆਰਟ ਵਰਕ ਕਰਕੇ ਹਰ ਇੱਕ ਜਿਹਨੇ ਬਹਿਣਾ ਡਾਈਨਿੰਗ ਟੇਬਲ ਤੇ, ਉਸ ਦੇ ਉੱਤੇ ਉਹ ਲਿਖਿਆ ਹੋਇਆ। ਫਿਰ ਉਹਨੇ ਹਦਾਇਤ ਕਰਨੀ ਕਿ ਇੱਥੇ ਡਾਕਟਰ ਸਾਹਿਬ ਤੁਸੀਂ ਇੱਥੇ ਬੈਠਣਾ ਹੈ, ਐਵੇਂ ਅਮਰਵੀਰ ਸਿੰਘ ਇੱਥੇ ਬੈਠਣਾ। ਔਰ ਸਾਡੇ ਨਾਲ ਭਾਈ ਗੁਰਦੇਵ ਸਿੰਘ ਮਿਸ਼ੀਗਨ ਤੋਂ ਵੀ ਸਪੈਸ਼ਲੀ ਫਲਾਈ ਕਰਕੇ ਪਹੁੰਚੇ। ਸੋ ਇਹ ਇੱਕ ਬੜਾ ਯੂਨੀਕ, ਮੈਂ ਸਗੋਂ ਬਾਅਦ ਦੇ ਵਿੱਚ ਉਹਨਾਂ ਨੂੰ ਕਹਿ ਰਿਹਾ ਸੀ, ਕੁਲਦੀਪ ਸਿੰਘ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਨੂੰ, ਮੈਂ ਕਿਹਾ ਮੋਹ ਤੋਂ ਤਾਂ ਦੌੜਦੇ ਆ, ਪਰ ਇਹ ਬੱਚੀ ਮੁੰਦੀ ਚਲੀ ਜਾ ਰਹੀ ਹੈ। ਔਰ ਅਸੀਂ ਸਭ ਦਾ ਹੀ, ਔਰ ਐਤਵਾਰ ਦੇ ਦੀਵਾਨ 'ਚ ਵੀ ਸਿੱਖ ਸੰਗਤਾਂ ਦੇ ਨਾਲ ਇੰਟਰੈਕਸ਼ਨ ਸੀ ਔਰ ਹਰ ਇੱਕ ਨੇ
ਜਿੱਥੇ ਟੀਵੀ 84 ਦੇ ਕੰਮ ਨੂੰ ਸਰਾਹਿਆ, ਜੀ ਉੱਥੇ ਹਰ ਕੋਈ ਫਿਕਰਮੰਦ ਵੀ ਹੈ। ਜਿੱਥੇ ਕਰੋਨਾ ਵਾਇਰਸ ਦਾ ਇੱਕ ਪਾਰਟ ਵੀ ਬਿਲਕੁਲ, ਨਜ਼ਰ ਆ ਕਿਉਂ ਰਿਹਾ ਨਹੀਂ। ਸੀ, ਉੱਥੇ ਕੌਮ ਦਾ ਮੁਸਤਕਬਿਲ, ਸਿੱਖ ਕੌਮ ਦਾ ਫਿਊਚਰ, ਔਰ ਬਹੁਤ ਸਾਰਿਆਂ ਨੇ ਜੋ ਦਿੱਲੀ ਦੇ ਵਿੱਚ ਜਿਸ ਕਿਸਮ ਦੀ ਵਾਇਲੈਂਸ ਮੁਸਲਮਾਨ ਭੈਣਾਂ ਭਰਾਵਾਂ ਦੇ ਨਾਲ ਹੋਇਆ, ਉਹਦੇ ਲਈ ਵੀ ਹਮਦਰਦੀ। ਔਰ ਜ਼ਾਹਰਾ ਤੌਰ ਦੇ ਉੱਤੇ ਕੁੱਲ ਮਿਲਾ ਕੇ ਹਰ ਥਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਬੌਂਡਿੰਗ, ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਐਪਰੀਸ਼ੀਏਸ਼ਨ ਹੈ ਪਾਕਿਸਤਾਨ ਦੀ ਹਕੂਮਤ ਲਈ, ਇਮਰਾਨ ਖਾਨ ਸਾਹਿਬ ਲਈ, ਪਾਕਿਸਤਾਨ ਦੇ ਅਵਾਮ ਲਈ। ਜੀ। ਸੋ ਇਹ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ, ਕਿਉਂਕਿ 30 ਸਾਲ 'ਚ ਮੈਂ ਟਰੈਵਲ ਅਰਾਊਂਡ ਵੀ ਕੀਤਾ ਹੈ ਸਿੱਖ ਸੰਗਤਾਂ ਦੇ ਨਾਲ। ਹਮੇਸ਼ਾ ਹੀ ਇੱਕ ਜਿਹੜਾ ਸਟਰਗਲ ਨਾਲ ਜੁੜੀ ਗੱਲ ਤਾਂ ਅਸੀਂ ਕਰਦੇ ਹਾਂ, ਪਰ ਪਹਿਲੀ ਵਾਰ ਹੈ ਕਿ ਜਿੱਥੇ ਹਿੰਦੂਤਵਾ ਦਾ ਔਰ ਉਹਨਾਂ ਦੀ ਹਕੂਮਤ ਦਾ ਭੱਦਾ ਚਿਹਰਾ, ਅਗਲੀ ਫੇਸ ਜੀ ਸਾਹਮਣੇ ਆ ਰਿਹਾ ਹੈ, ਉੱਥੇ ਮੁਸਲਮਾਨਾਂ ਦੇ ਨਾਲ, ਭੈਣਾਂ ਭਰਾਵਾਂ ਨਾਲ, ਪਾਕਿਸਤਾਨ ਦੇ ਨਾਲ ਇੱਕ ਸਾਂਝ ਦੀ ਗੱਲ ਜਿਹੜੀ ਹੈ ਉਹ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇਹ ਸਾਂਝਾਂ ਹੋਰ ਵੀ ਮਜ਼ਬੂਤ ਹੋ ਰਹੀਆਂ ਨੇ। ਜੀ ਇਹਨਾਂ 2-3 ਦਿਨਾਂ ਦੇ ਵਿੱਚ ਬਹੁਤ ਡਿਵੈਲਪਮੈਂਟਸ ਹੋਈਆਂ। ਕੱਲ ਬਾਰੇ ਤਾਂ ਜਿਵੇਂ ਤੁਸੀਂ ਕਿਹਾ ਹੈ ਕਿ ਅਸੀਂ ਤਾਂ ਤਿਆਰ ਬਿਆਰ ਹੋ ਕੇ ਬੈਠੇ ਸੀ, ਪਰ ਕੁਦਰਤੀ ਤੌਰ ਤੇ ਸਾਡੇ ਟੀਮ ਦੇ ਇੱਕ ਜਿਹੜੇ ਮੇਨ ਟੈਕਨੀਕਲ ਹੈਂਡਲ ਕਰਦੇ ਨੇ, ਉਹਨਾਂ ਨੂੰ ਜ਼ਰੂਰੀ ਡੇ ਆਫ ਚਾਹੀਦਾ ਸੀ। ਜਿਨ੍ਹਾਂ ਨੇ ਸਬਸਟੀਚਿਊਟ ਕਰਨਾ ਸੀ ਦੂਸਰੇ ਚੈਨਲ ਤੋਂ, ਉਹ ਉਹਨਾਂ ਦੀ ਸ਼ਿਫਟ ਪਹਿਲਾਂ ਸੀ, ਉਹ ਚਲੇ ਗਏ। ਔਰ ਬਾਕੀ ਜਿਹੜੇ ਨੇ ਫਿਰ ਨਤੀਜਾ ਠਣ ਗੋਪਾਲ ਵਾਂਗ ਅਸੀਂ ਰਿਸਕ ਤਾਂ ਲੈ ਸਕਦੇ ਸੀ। ਉਹਨੂੰ ਅਮਰਵੀਰ ਸਿੰਘ ਕਹਿੰਦਾ ਸੀ ਮੈਂ ਕੋਸ਼ਿਸ਼, ਪਰ ਮੈਨੂੰ ਇਹ ਲੱਗਿਆ ਕਿ ਬਈ ਕੋਈ ਗੱਲ ਨਹੀਂ ਹੈ ਔਰ ਅਸੀਂ ਮਾਫੀ ਚਾਹੁੰਦੇ ਹਾਂ ਇਸ ਦੀ। ਹੁਣ ਇਹਨਾਂ 3 ਦਿਨ ਦੀਆਂ ਬਹੁਤ ਡਿਵੈਲਪਮੈਂਟਸ ਨੇ। ਥੋੜਾ ਬਹੁਤ ਅਸੀਂ ਟੱਚ ਬੇਸ ਕੀਤਾ ਹੈ ਕਰੋਨਾ ਵਾਇਰਸ ਜਾਂ ਇਕਨੋਮੀ ਨੂੰ ਲੈ ਕੇ, ਹਾਲਾਂਕਿ ਇਹਨਾਂ ਤੇ ਡੀਟੇਲ ਡਿਸਕਸ਼ਨ ਹੋ ਸਕਦੀ ਸੀ, ਪਰ ਕਿਉਂਕਿ ਜਦੋਂ ਅਸੀਂ 29 ਫਰਵਰੀ ਨੂੰ ਇਹ ਗੱਲਬਾਤ ਵੇਰਵੇ ਦੇ ਨਾਲ ਕੀਤੀ, ਜਦੋਂ ਕਿ ਜਿਹੜਾ ਦੋਹਾ ਕਤਰ ਦੇ ਵਿੱਚ ਪੀਸ ਡੀਲ ਤਾਲਿਬਾਨ ਔਰ ਅਮਰੀਕਾ ਦੇ ਵਿਚਾਲੇ ਜਿਹੜੀ ਹੈ ਸਾਈਨ ਹੋਈ, ਔਰ ਜ਼ਾਹਰ ਹੈ ਕਿ ਸਾਡੇ ਲਈ ਅਫਗਾਨਿਸਤਾਨ ਦਾ ਖਿੱਤਾ ਇੱਕ ਬੜਾ ਅਹਿਮ ਖਿੱਤਾ ਹੈ ਸਾਰੇ ਉੱਥੋਂ ਦੇ ਲੋਕਾਂ ਲਈ। ਕਿਉਂਕਿ ਜੇ ਤੁਸੀਂ 5-6 ਹਜ਼ਾਰ ਸਾਲ ਦਾ ਇਤਿਹਾਸ ਦੇਖੋ, ਇਹ ਠੀਕ ਹੈ ਬਹੁਤ ਵਾਰੇ ਅਸੀਂ ਕਹਿੰਦੇ ਹਾਂ ਕਿ ਤਹਿਜ਼ੀਬ ਜਾਂ ਕਲਚਰ ਉਹ ਬਦਲਣ 'ਚ ਹਜ਼ਾਰਾਂ ਸਾਲ ਲੱਗਦੇ ਨੇ, ਨਕਸ਼ੇ ਦੇਸ਼ਾਂ ਦੇ 100 ਸਾਲ ਬਾਅਦ ਬਦਲਦੇ ਰਹਿੰਦੇ ਨੇ। ਔਰ ਜ਼ਾਹਰ ਹੈ ਕਦੇ ਜਿਹੜਾ ਖੁਰਾਸਾਨ ਸੀ ਪ੍ਰੋਵਿੰਸ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਵੀ, ਜਦੋਂ ਬਾਬਰ ਇੱਕ ਜਿਹੜਾ ਉਜ਼ਬੈਕ ਮੂਲ ਦਾ, ਉਹਨੇ ਖੁਰਾਸਾਨ ਦੇ ਉੱਤੇ ਆਪਣਾ ਕਬਜ਼ਾ ਜਮਾਇਆ, ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਜ਼ਾਹਰ ਹੈ ਇਹ ਉਸ ਕਨਫਲਿਕਟ ਦਾ ਜ਼ਿਕਰ ਸੀ ਜਦੋਂ ਕਿ ਹਿੰਦੁਸਤਾਨ ਜਿਹਨੂੰ ਕਿਹਾ ਜਾਂਦਾ ਸੀ ਉਹ ਲੋਧੀ ਪਠਾਣਾ ਦੇ ਥੱਲੇ ਸੀ, ਔਰ ਸਿਕੰਦਰ ਲੋਧੀ ਦੀ ਫੌਜ ਔਰ ਬਾਬਰ ਦੀ ਫੌਜ ਜਿਹੜਾ ਖੁਰਾਸਾਨ ਤੇ ਕਬਜ਼ਾ ਕਰਨ ਤੋਂ ਬਾਅਦ ਜਿਹਨੇ ਹਿੰਦੁਸਤਾਨ ਵੱਲ ਮੂੰਹ ਕੀਤਾ, ਔਰ ਜਿਹੜੀ ਤਬਾਹੀ ਫਿਰ ਸੈਦਪੁਰ ਜਿਹੜਾ ਐਮਨਾਬਾਦ ਹੈ ਅੱਜ ਉਹਦੇ 'ਚ ਹੋਈ, ਉਹਦੇ 'ਚ ਗੁਰੂ ਨਾਨਕ ਸਾਹਿਬ ਖੁਦ ਮੌਜੂਦ ਸੀ, ਉਹ ਬਾਬਰ ਦੀ ਕੈਦ 'ਚ ਵੀ ਗਏ। ਔਰ ਇਹ ਉਸ ਪੀਰੀਅਡ ਤੋਂ ਹੀ, ਜੇ ਅਸੀਂ 1526 ਦੇ ਵਿੱਚ, ਕਿਉਂਕਿ ਬਾਬਰ 2 ਵਾਰ 1521 'ਚ ਆਇਆ ਫਿਰ 1526 'ਚ ਆਇਆ, 1526 'ਚ ਉਹਨੇ ਫਾਈਨਲ ਫਿਰ ਦਿੱਲੀ ਦੇ ਉੱਤੇ ਵੀ ਲੋਧੀ ਪਠਾਣਾ ਨੂੰ ਡਿਫੀਟ ਕਰਕੇ ਮੁਗਲਿਆ ਸਲਤਨਤ ਦਾ ਦੌਰ ਸ਼ੁਰੂ ਹੋਇਆ, ਜਿਹੜਾ ਫਿਰ ਅਸੀਂ 1526 ਤੋਂ ਲੈ ਕੇ ਦੇਖਦੇ ਹਾਂ ਕਿ ਸਿੰਬੋਲਿਕਲੀ 1857 ਤੱਕ ਜਦੋਂ ਬਹਾਦਰ ਸ਼ਾਹ ਜ਼ਫਰ, ਲੇਕਿਨ ਉਸ ਤੋਂ ਪਹਿਲਾਂ ਜਿਹੜੀ ਹੈ 18ਵੀਂ ਸਦੀ ਦੇ ਪਹੁੰਚਣ ਤੋਂ ਪਹਿਲਾਂ ਉਹ ਕਮਜ਼ੋਰ ਹੁੰਦਾ ਚਲਾ ਗਿਆ। ਹਰ ਥਾਂ ਆਪੋ ਆਪਣੇ ਜਿਹੜੇ ਨੇ ਉਹ ਖੜੇ ਹੋ ਗਏ ਆ। ਇਧਰ ਭਰਤਪੁਰ ਦੇ ਜਾਟ ਖਲੋ ਗਏ, ਸਾਊਥ 'ਚ ਮਰਾਠੇ ਖਲੋ ਗਏ, ਪੰਜਾਬ 'ਚ ਸਿੱਖਾਂ ਦੀਆਂ 12 ਮਿਸਲਾਂ ਨੇ ਜਿਹੜਾ ਉਹ ਜੇਹਲਮ ਤੋਂ ਲੈ ਕੇ ਤੇ ਜਮਨਾ ਤੱਕ ਦਾ ਇੱਕ ਵੱਡਾ ਹਿੱਸਾ ਕਾਬੂ ਕਰ ਲਿਆ। ਔਰ ਇਸੇ ਤਰ੍ਹਾਂ ਰਾਜਪੂਤਾਨੇ ਦੇ ਵਿੱਚ ਵੀ ਤਬਦੀਲੀ ਹੋਈ। ਬਾਅਦ ਦੇ ਵਿੱਚ ਰੋਹੀਲੇ, ਜਿਵੇਂ ਰੋਹੀਲਿਆਂ ਨੇ ਵੀ ਦਿੱਲੀ ਆ ਕੇ ਲਈ, ਔਰ ਇਹ ਸਾਰਾ ਇੱਕ ਵੱਖਰਾ ਇਤਿਹਾਸ ਹੈ। ਪਰ ਗੱਲ ਅਸੀਂ ਜਿਸ ਖਿੱਤੇ ਦੀ ਕਰਦੇ, ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਦਿੱਲੀ ਦੇ ਵਿੱਚ ਉਹੀ ਰੂਲਰ ਰੂਲ ਕਰ ਸਕਿਆ ਜਿਹਦਾ ਕੰਟਰੋਲ ਪੰਜਾਬ ਤੇ ਸੀ। ਇਹ ਤੁਸੀਂ ਸਾਰੇ ਪੀਰੀਅਡ ਦੀ ਪਾਸ ਤੇ ਹਿਸਟਰੀ ਦੇਖ ਲਓ। ਔਰ ਪੰਜਾਬ ਦੇ ਵਿੱਚ ਜਾਂ ਜਿਹੜੇ ਖਿੱਤੇ 'ਚ ਅੱਜ ਵੱਡਾ ਹਿੱਸਾ ਪਾਕਿਸਤਾਨ ਦਾ ਹੈ, ਉਹਦੇ 'ਚ ਅਮਨ ਉਦੋਂ ਹੀ ਹੋਇਆ ਜਦੋਂ ਕਿ ਜੋ ਕਾਬਲ ਔਰ ਉਹਦੀ ਸਰਾਊਂਡਿੰਗਸ ਹੋ ਰਿਹਾ ਸੀ, ਦਰਾ ਖੈਬਰ ਨਾਲ ਜੁੜਿਆ ਹੋਇਆ ਇਤਿਹਾਸ
ਕਿ ਜਿਹਨੇ ਦਰਾ ਖੈਬਰ ਕ੍ਰਾਸ ਕੀਤਾ ਔਰ ਲੰਬਾ ਵਕਤ ਸਾਰੇ ਹਮਲੇ 2-2.5 ਹਜ਼ਾਰ ਸਾਲ ਅਲੈਗਜ਼ੈਂਡਰ ਦੇ ਜ਼ਮਾਨੇ ਤੋਂ ਹੀ ਉੱਥੋਂ ਹੀ ਹੁੰਦੇ ਰਹੇ। ਸੋ ਅਫਗਾਨਿਸਤਾਨ ਦੇ ਵਿੱਚ ਅਮਨ, ਸਟੇਬਿਲਿਟੀ, ਪੀਸ ਇਹ ਬੜਾ ਅਹਿਮ ਹੈ ਉਸ ਸਾਰੇ ਖਿੱਤੇ ਦੇ ਅਮਨ ਦੇ ਲਈ। ਕਿਉਂਕਿ ਮੈਂ ਇਸ ਲਈ ਵੀ ਵੇਰਵਾ ਦਿੱਤਾ ਹੈ ਕਿ ਮੈਨੂੰ ਇੱਕ ਮੇਰੇ ਵੀਰ ਨੇ ਵੀ ਜਿਹੜੇ ਬੜੇ ਸਿਆਣੇ ਨੇ, ਉਹਨਾਂ ਨੇ ਕਿਹਾ ਵੀ ਤੁਹਾਡੀ ਬਹੁਤ ਜ਼ਿਆਦਾ ਅਬਸੈਸ਼ਨ ਲੱਗਦੀ ਹੈ ਉਹ ਸਾਰੇ ਹਿੱਸੇ ਨਾਲ ਹੀ, ਤੁਸੀਂ ਜਦੋਂ ਅਫਗਾਨਿਸਤਾਨ ਜਾਂ ਪਾਕਿਸਤਾਨ ਦੀ ਗੱਲ ਕਰਦੇ ਹੋ ਇੱਧਰਲੇ। ਤਾਂ ਮੇਰਾ ਇਹੀ ਕਹਿਣਾ ਹੁੰਦਾ ਹੈ ਕਿ ਵੀ ਇਹ ਹਿਸਟਰੀ ਚੁੱਕ ਕੇ ਦੇਖ ਲਓ, ਇੱਥੋਂ ਹੀ ਇਤਿਹਾਸ ਦੀ ਤਬਦੀਲੀ ਹੁੰਦੀ ਹੈ ਔਰ ਜਿਹੜੀਆਂ ਚੇਂਜਸ ਹੋਈਆਂ ਨੇ ਜਾਂ ਹੋਣੀਆਂ ਨੇ ਉਹ ਉੱਥੋਂ ਨਾਲ ਜੁੜੀਆਂ ਹੋਈਆਂ। ਇਸ ਲਈ ਸਾਡੇ ਲਈ ਇਹ ਅਮਨ ਜਿਹੜੀ ਦਾ ਸਮਝੌਤਾ ਸੀ, ਲੰਬੀ ਮੁਜ਼ਾਕਰਾਤ ਤੋਂ ਬਾਅਦ, ਲੰਬੀ ਗੱਲਬਾਤ ਤੋਂ ਬਾਅਦ, ਇਹ ਬੜੀ ਅਹਿਮੀਅਤ ਵਾਲਾ ਸੀ ਔਰ ਉਹਦੇ 'ਚ ਅਮਰੀਕਾ ਮੇਨ ਗਰੰਟਰ ਸੀ। ਔਰ ਉਹਦੇ 'ਚ ਜਿਸ ਨੂੰ ਬੜਾ ਰਿਪੈਂਟ ਕੀਤਾ ਇੰਡੀਅਨ ਮਾਹਿਰਾਂ ਨੇ ਜਾਂ ਜਿਹੜੇ ਪ੍ਰੋ ਇੰਡੀਆ ਐਨਾਲਿਸਟ ਨੇ ਕਿ ਇੰਡੀਆ ਇਸ ਸਾਰੇ 'ਚੋਂ ਬਾਹਰ ਹੋ ਗਿਆ, ਵੀ ਸਾਰੀ ਐਂਡ ਗੇਮ ਦੇ ਵਿੱਚ ਜਿਹੜੀ ਹੈ ਉਹ ਭਾਰਤ ਕਿਤੇ ਨਹੀਂ ਨਜ਼ਰ ਆਇਆ ਔਰ ਪਾਕਿਸਤਾਨ ਬਾਜ਼ੀ ਲੈ ਗਿਆ ਕਿਉਂਕਿ ਪਾਕਿਸਤਾਨ ਨੇ ਫਾਈਨਲ ਫੈਸਿਲੀਟੇਟ ਕੀਤਾ। ਲੇਕਿਨ ਜਿਹੜੇ ਬੈਲੈਂਸਡ ਸੀ ਬਾਹਰਲੇ ਐਨਾਲਿਸਟ, ਉਹਨਾਂ ਨੇ ਕਿਹਾ ਵੀ ਅਫਗਾਨ ਜਿਨ੍ਹਾਂ ਨੇ ਬਹੁਤ ਸਫਰ ਕੀਤਾ ਹੈ, ਸੋਵੀਅਤ ਯੂਨੀਅਨ ਦੀ ਵੀ ਮਾਰ ਚੱਲੀ, ਫਿਰ ਸਿਵਲ ਵਾਰ ਉਹਨਾਂ ਨੇ ਦੇਖੀ 1996 ਤੋਂ 2001 ਤੱਕ, ਜਦੋਂ ਤਾਲਿਬਾਨ ਨੇ 1996 'ਚ ਟੇਕ ਓਵਰ ਕੀਤਾ, ਪਰ 89 ਤੋਂ 96 ਤੱਕ ਐਟਲੀਸਟ 25-30 ਮਿਲੀਅਨ ਅਫਗਾਨਾਂ ਦੇ ਲਈ ਇੱਕ ਪੀਸ ਦਾ ਦੌਰ ਸ਼ੁਰੂ ਹੋਏਗਾ। ਉਹਨਾਂ ਦਾ ਇੱਕ ਸੈਂਟਰਲ ਏਸ਼ੀਆ ਦੇ ਵਿੱਚ ਵੀ ਰੋਲ ਹੋਏਗਾ, ਇੱਕ ਉਹ ਦਰਵਾਜ਼ਾ ਹੈ ਜਿਹਦੇ ਥੱਲੇ, ਕਿਉਂਕਿ ਇਸ ਸਾਰੇ ਸਮਝੌਤੇ ਦੇ ਵਿੱਚ ਚਾਈਨਾ ਦੀ ਇਨਪੁਟ ਵੀ ਸੀ, ਬੀਜਿੰਗ 'ਚ ਵੀ ਮੀਟਿੰਗ ਹੋਈ ਸੀ, ਰਸ਼ੀਆ ਦੀ ਇਨਪੁਟ ਵੀ ਸੀ ਔਰ ਇੱਕ ਬੈਲੈਂਸ ਸੀ। ਕਿਉਂਕਿ ਇਹ ਜ਼ਾਹਰ ਹੈ ਕਿ ਅਫਗਾਨਿਸਤਾਨ 'ਚ ਬੇਸ਼ੱਕ ਪਸ਼ਤੂਨ ਕਬੀਲੇ ਜਿਨ੍ਹਾਂ 'ਚ ਦੀ ਡੋਮੀਨੈਂਸ ਹੈ, ਲੇਕਿਨ ਉੱਥੇ ਤਾਜ਼ਕ, ਉਜ਼ਬੈਕ, ਹਜ਼ਾਰੇ ਔਰ ਛੋਟੇ ਟਰਾਈਬ, ਉਹਨਾਂ ਸਾਰਿਆਂ ਤੋਂ ਬਿਨਾਂ ਇੱਕ ਪਰਮਾਨੈਂਟ ਸੋਲੂਸ਼ਨ ਨਹੀਂ ਹੋ ਸਕਦਾ। ਔਰ ਇਹ ਜਿਹੜਾ ਹੈ, ਅਦਰਵਾਈਜ਼ ਜੇ ਨਾ ਹੋਇਆ ਇਹ ਸਾਰਿਆਂ ਨੂੰ ਗੱਲਬਾਤ ਰਾਹੀਂ ਇਹ ਗੱਲ ਨਾ ਨਜਿੱਠੀ ਗਈ ਤੇ ਅਫਗਾਨਿਸਤਾਨ ਇੱਕ ਹੋਰ ਸਿਵਲ ਵਾਰ ਦੇ ਜਿਹੜਾ ਤੰਦੂਰ ਦੇ ਵਿੱਚ ਸੁੱਟਿਆ ਜਾਏਗਾ। ਔਰ ਮੰਦੇ ਭਾਗਾਂ ਨੂੰ ਗੱਲ ਉਸ ਪਾਸੇ ਵੱਲ ਭਾਰਤ, ਕਿਉਂਕਿ ਜਿਹੜਾ ਇਸ ਖੇਡ ਚੋਂ ਬਾਹਰ ਹੋਇਆ, ਜ਼ਾਹਰ ਹੈ ਕਿਉਂਕਿ ਉਹਦੇ 'ਚ ਨਾ ਤਾਂ ਅਮਰੀਕਾ ਦਾ ਇੰਟਰਸਟ ਹੈ ਕਿ ਵੀ ਇਹ ਸਾਬੋਤਾਜ ਹੋਏ, ਨਾ ਰਸ਼ੀਆ ਚਾਈਨਾ ਚਾਹੁੰਦਾ ਹੈ ਕਿਉਂਕਿ ਚਾਈਨਾ ਵੀ ਚਾਹੁੰਦਾ, ਉਹਦੀ ਇਨਵੈਸਟਮੈਂਟ ਵੀ ਹੈ ਮਾਈਨਿੰਗ ਇੰਡਸਟਰੀ 'ਚ ਵੀ ਔਰ ਵੈਸੇ ਵੀ ਨੇਬਰ ਹੈ ਕਿ ਵੀ ਇਸ ਕਿਸਮ ਦਾ ਹੋਏ, ਔਰ ਨਾ ਹੀ ਪਾਕਿਸਤਾਨ ਆਲਰੇਡੀ ਆਪਣੀਆਂ ਇਕਨੋਮਿਕਲ ਔਰ ਦੂਸਰੀਆਂ ਪ੍ਰੋਬਲਮਸ ਨਾਲ ਜੂਝ ਰਿਹਾ। ਉਹ ਚਾਹੁੰਦੇ ਨੇ ਕਿ ਭਾਈ ਉਹਨਾਂ ਦਾ ਇਹ ਜਿਹੜਾ ਵੈਸਟਰਨ ਬਾਰਡਰ ਹੈ, ਜੇ ਇਧਰੋਂ ਪੀਸ ਹੋ ਜਾਂਦੀ ਹੈ, ਆਪਸ ਦੇ ਵਿੱਚ ਇੱਕ ਫਰੈਂਡਲੀ ਰਜੀਮ ਆ ਜਾਂਦਾ ਹੈ ਤੇ ਉਹ ਮੋਰ ਫੋਕਸ ਆਪਣੀ ਇਕਨੋਮੀ, ਆਪਣੇ ਲੋਕਾਂ ਦੀ ਵੈਲਫੇਅਰ ਔਰ ਭਾਰਤ ਵੱਲੋਂ ਵੀ ਨਿਬੜ ਜਾਂਦਾ ਹੈ ਕੰਮ। ਔਰ ਜੇ ਇਸ ਸਾਰੇ ਚੋਂ ਸਭ ਤੋਂ ਜ਼ਿਆਦਾ ਤਕਲੀਫ ਸੀ ਤੇ ਉਹ ਜ਼ਾਹਰ ਹੈ ਕਿ ਭਾਰਤ ਨੂੰ ਸੀ। ਹੁਣ ਭਾਰਤ ਦਾ ਉੱਥੇ ਕੀ ਰੋਲ ਹੈ, ਔਰ ਇਹ ਇਸ ਲਈ ਵੀ ਇੰਪੋਰਟੈਂਟ ਹੋ ਗਿਆ ਕਿ ਜਿਹੜੀਆਂ ਡਿਵੈਲਪਮੈਂਟਸ ਇਹਨਾਂ 2 ਦਿਨਾਂ ਦੇ ਵਿੱਚ ਹੋਈਆਂ ਕਿ ਆਲ ਆਫ ਏ ਸਡਨ, ਹਾਲਾਂਕਿ ਸਪਟੈਂਬਰ ਦੇ ਵਿੱਚ ਉੱਥੇ ਦੋਨੋਂ ਹੀ ਅਸ਼ਰਫ ਗਨੀ ਔਰ ਅਬਦੁੱਲਾ ਉਹ ਚੋਣਾਂ ਹੋਈਆਂ ਪ੍ਰੈਜ਼ੀਡੈਂਸ਼ੀਅਲ, ਔਰ ਦੋਨਾਂ ਨੇ ਆਪਣੇ ਆਪ ਨੂੰ ਵਿਨਰ ਡਿਕਲੇਅਰ ਕੀਤਾ। ਅਸ਼ਰਫ ਗਨੀ ਨੇ ਕਿਹਾ ਜੀ ਮੈਂ ਜਿੱਤ ਗਿਆ, ਅਬਦੁੱਲਾ ਨੇ, ਉਹਨਾਂ ਦੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਨਹੀਂ ਗੜਬੜ ਹੋਈ ਹੈ, ਔਰ ਉਹ ਸਾਰਾ ਜਿਹੜਾ ਇਹ ਚੱਲ ਰਿਹਾ ਸੀ। ਲੇਕਿਨ ਆਲ ਆਫ ਏ ਸਡਨ, ਹਾਲਾਂਕਿ ਇਸ ਸਮਝੌਤੇ ਦੇ ਵਿੱਚ ਤਾਲਿਬਾਨ ਦੇ ਜ਼ਿੰਮੇ ਇਹ ਸੀ ਕਿ ਉਹਨਾਂ ਨੇ ਵੰਸ ਇਹ ਜਿਹੜੀ 10 ਮਾਰਚ ਤੱਕ ਪ੍ਰਿਜ਼ਨਰ ਰਿਲੀਜ਼ ਕਰਨੇ ਸੀ, 5000 ਜਿਹੜੇ ਤਾਲਿਬਾਨ ਦੇ ਨੇ, ਅਸ਼ਰਫ ਗਨੀ ਨੇ, ਇਹਨਾਂ ਨੇ 1000 ਰਿਲੀਜ਼ ਕਰਨੇ ਸੀ। ਔਰ ਫਿਰ ਜਿਹੜਾ ਇੰਟਰਾ ਅਫਗਾਨ ਡਾਇਲੋਗ ਹੈ ਉਹਦੇ 'ਚ ਅਸ਼ਰਫ ਗਨੀ ਨੇ ਵੀ ਇਨਵੋਲਵ ਹੋਣਾ ਹੈ ਔਰ ਅਬਦੁੱਲਾ ਨੇ ਵੀ ਹੋਣਾ ਹੈ, ਦੂਸਰੀਆਂ ਫੈਕਸ਼ਨਸ ਵੀ ਜਿਹੜੀਆਂ ਛੋਟੀਆਂ ਨੇ ਉਹਨਾਂ ਨੂੰ ਕੀਤਾ ਜਾਣਾ ਸੀ। ਲੇਕਿਨ ਪਹਿਲੀ ਗੱਲ ਕਿ ਅਸ਼ਰਫ ਗਨੀ ਤੜਿੰਗ ਹੋ ਗਿਆ, ਉਹਨੇ ਕਿਹਾ ਕਿ ਜੀ ਜਿਹੜਾ ਹੈ ਉਹ ਮੈਂ ਨਹੀਂ ਰਿਲੀਜ਼ ਕਰਦਾ ਇਹਨਾਂ ਨੂੰ। ਹੁਣ ਜ਼ਾਹਰ ਹੈ ਵੀ ਉਹ ਅਮਰੀਕਾ ਦੇ ਕਹਿਣ ਤੇ ਤਾਂ ਇਵੇਂ ਕਰ ਨਹੀਂ ਸੀ ਰਿਹਾ ਇਹ, ਔਰ ਉਹਨੇ ਕਿਹਾ ਜੀ ਇਹ ਗੱਲਬਾਤ 'ਚ ਪਾਕਿਸਤਾਨ ਬਾਹਰ ਹੋਣਾ ਚਾਹੀਦਾ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਭਾਰਤ ਨੇ, ਜਿਵੇਂ ਪੰਜਾਬੀ ਦਾ ਇੱਕ ਬੜਾ ਪਪੂਲਰ, ਸਾਨੂੰ ਜਦੋਂ ਛੋਟੇ ਬੱਚੇ ਪਲੇਗਰਾਊਂਡ 'ਚ ਹੁੰਦੇ ਨੇ, ਕੋਈ ਖੇਡਣ ਲੱਗਿਆ, ਕੋਈ ਬੰਟੇ ਖੇਡਣ ਲੱਗਿਆ, ਕੋਈ ਦੂਜਾ ਹੁੰਦਾ ਸੀ, ਤੇ ਜਿਹੜਾ
ਜਿਹਨੂੰ ਤੁਸੀਂ ਖੇਡ ਦੇ ਵਿੱਚ ਨਹੀਂ ਸੀ ਲੈਂਦੇ, ਜੇ ਤੁਸੀਂ ਉਹ ਖੁੱਤੀ ਕੱਢੀ ਹੋਈ ਹੈ ਉਹਦੇ 'ਚ ਆ ਕੇ ਮੂਤ ਜਾਂਦਾ ਸੀ ਤੇ ਉਹਦੇ ਤੋਂ ਹੀ ਇਹ ਬਣਿਆ ਹੋਇਆ ਵੀ ਕਈ ਜਿਹੜੇ ਨੇ ਆ ਕੇ ਤੁਹਾਡਾ, ਜੇ ਤੁਸੀਂ ਕ੍ਰਿਕਟ ਖੇਡਣ ਲੱਗੇ ਹੋ ਵਿਕਟਾਂ ਦੇ 3 ਵਿਕਟਾਂ ਨੇ ਇੱਕ ਚੁੱਕ ਕੇ ਲੈ ਗਿਆ, ਵੱਡਾ ਬੁਲੀ ਕਰ ਰਹੇ ਨੇ। ਤੇ ਉਹ ਪੰਜਾਬੀ ਦਾ ਖਾਣ ਹੈ ਵੀ ਖੇਡਾਂ ਨਾ ਖਿਡਾਵਾਂਗੇ, ਭੰਬਲ ਭੂਸਾ ਪਾਵਾਂਗੇ। ਇਹ ਭੰਬਲ ਭੂਸੇ ਦੀ ਗੱਲ ਹੈ, ਕਿਉਂਕਿ ਤੁਸੀਂ ਖੇਡ ਦਾ ਹਿੱਸਾ ਵੀ ਨਹੀਂ ਬਣਨਾ ਚਾਹੁੰਦੇ, ਤੁਹਾਨੂੰ ਲੱਗਦਾ ਵੀ ਨਿੱਕੇ ਨਿਆਣੇ ਨੇ, ਮੈਂ ਵੱਡਾ, ਔਰ ਨਾ ਹੀ ਤੁਸੀਂ ਰੈਫਰੀ ਦਾ ਰੋਲ ਲੈਣਾ ਚਾਹੁੰਦੇ ਹੋ, ਔਰ ਤੁਸੀਂ ਇਹ ਵੀ ਭੰਬਲ ਭੂਸਾ ਤੁਸੀਂ ਖੇਡਣ ਨਹੀਂ ਦੇਣਾ ਹੈ ਦੂਜਿਆਂ ਨੂੰ। ਸੋ ਐਗਜ਼ੈਕਟਲੀ ਭਾਰਤ ਦਾ ਜਿਹੜਾ ਰੋਲ ਹੈ ਇਸ ਵੇਲੇ ਇਸ ਸਾਰੇ 'ਚ ਇਹ ਨਜ਼ਰ ਆਉਂਦਾ ਹੈ, ਜਿਵੇਂ ਇੱਕ ਸਾਬੋਤਾਜ ਲਾਈਨ ਹੋਈ ਕਿ ਇੱਕੋ ਦਿਨ ਦੋਨਾਂ ਨੇ ਹੀ ਕਿਹਾ ਜੀ ਅਸੀਂ ਪ੍ਰੈਜ਼ੀਡੈਂਟ ਹੈ ਔਰ ਅਸੀਂ ਸਹੁੰ ਚੁੱਕਣੀ ਹੈ। ਹੁਣ ਕਿਉਂਕਿ ਪਹਿਲਾ ਹਿੱਸਾ ਤਾਂ ਇੰਪਲੀਮੈਂਟ ਹੀ ਨਹੀਂ ਹੋਇਆ, ਜਿਹੜੇ 5000 ਛੱਡਣੇ ਸੀ ਉਹ ਤੜਿੰਗ ਹੋ ਗਿਆ ਗਨੀ। ਫਿਰ ਅਸੀਂ ਦੇਖਦੇ ਹਾਂ ਵੀ ਤਾਲਿਬਾਨ ਨੇ ਵੀ ਜਵਾਬੀ ਹਮਲਾ ਕੀਤਾ, ਜਿਹੜਾ ਉਹਨਾਂ ਦੇ 12-14 ਸਪੌਟਸ ਤੋਂ। ਅਮਰੀਕਾ ਨੇ ਵੀ ਕੀਤਾ ਇਹ ਦੱਸਣ ਦੇ ਲਈ ਕਿ ਵੀ ਅਸੀਂ ਅਜੇ ਦੌੜੇ ਨਹੀਂ ਹਾਂ, ਵੀ ਆਰ ਸਟਿਲ ਇਨ ਕੰਟਰੋਲ। ਹੁਣ ਇਹ ਜਿਹੜੀ ਓਥ ਟੇਕਿੰਗ ਸੈਰੇਮਨੀ ਅਸ਼ਰਫ ਗਨੀ ਨੇ ਕੀਤੀ, ਉਹਨੇ ਪੈਲੇਸ 'ਚ ਕੀਤੀ, ਦੂਜੇ ਨੇ ਸਫਦਰ ਹਾਊਸ 'ਚ ਕੀਤੀ। ਔਰ ਜਦੋਂ ਅਸ਼ਰਫ ਗਨੀ ਦੀ ਪ੍ਰੈਜ਼ੀਡੈਂਸ਼ੀਅਲ ਜਿਹੜੀ ਆ ਓਥ ਟੇਕਿੰਗ ਹੋ ਰਹੀ ਸੀ, ਨੇੜੇ ਬਲਾਸਟ ਹੋਏ ਔਰ ਇਹ ਕਿਹਾ ਜਾਂਦਾ ਔਰ ਇਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲੈ ਲਈ ਕਿ ਜੀ 10 ਦੇ ਕਰੀਬ ਰਾਕਟ ਦਾ ਗਿਆ, ਲੋਕ ਦੌੜਨੇ ਸ਼ੁਰੂ ਹੋ ਗਏ। ਔਰ ਅਸ਼ਰਫ ਗਨੀ ਕਹਿ ਰਿਹਾ ਕਿ ਦੇਖੋ ਮੈਂ ਤਾਂ ਬੁਲਟ ਪ੍ਰੂਫ ਜੈਕਟ ਵੀ ਨਹੀਂ ਪਾਈ ਹੋਈ ਤੇ ਮੈਂ ਆਪਣਾ ਸਿਰ ਲੋਕਾਂ ਦੀ ਸੇਵਾ 'ਚ ਹਾਜ਼ਰ ਕਰ ਰਿਹਾ, ਜਸਟ ਦੱਸਣ ਦੇ ਲਈ ਕਿ ਜੀ ਮੈਂ ਇਨ ਕੰਟਰੋਲ ਹੈ। ਕੰਟਰੋਲ ਤਾਂ ਕੀ ਹੋਣਾ ਹੈ, ਜਸਟ ਜਿਹਨੂੰ ਤੁਸੀਂ ਇੱਕ ਬਰਾਵਾਡੋ ਕਹਿੰਦੇ ਹੋ, ਆਪਣਾ ਬਰਾਵਾਡੋ ਸ਼ੋਅ ਕਰਨ ਦੀ। ਲੇਕਿਨ ਅਬਦੁੱਲਾ ਨੇ ਵੀ ਸਹੁੰ ਚੁੱਕੀ ਔਰ ਉਹਦੇ ਸਹੁੰ ਚੁੱਕ ਸਮਾਗਮ ਦੇ ਵਿੱਚ, ਕਿਉਂਕਿ ਉਹ ਤਾਜ਼ਕ ਮੂਲ ਦਾ ਔਰ ਉਹਦੇ 'ਚ ਉਹ ਸ਼ਾਮਲ ਹੋਏ ਜਿਨ੍ਹਾਂ ਨੂੰ ਜਿਹਾਦੀ ਕਿਹਾ ਜਾਂਦਾ, ਜਿਹੜੇ ਸਿਵਲ ਵਾਰ ਵੇਲੇ ਤਾਲਿਬਾਨ ਦੇ ਖਿਲਾਫ ਲੜੇ ਸੀ ਔਰ ਬਾਅਦ ਦੇ ਵਿੱਚ ਉਸ ਤੋਂ ਪਹਿਲਾਂ ਰਸ਼ੀਅਨਸ ਦੇ ਖਿਲਾਫ ਲੜੇ ਸੀ। ਕਿਉਂਕਿ ਰਸ਼ੀਅਨਸ ਦੇ ਖਿਲਾਫ ਜਿਹੜੀ ਲੜਾਈ ਜਿਹਦੇ 'ਚ ਤਾਜ਼ਕਾਂ ਦਾ ਮਸੂਦ ਜਿਹਨੇ ਬੜਾ ਬਹਾਦਰੀ ਦਾ ਰੋਲ ਅਦਾ ਕੀਤਾ ਸੀ, ਹਾਲਾਂਕਿ ਬਾਅਦ 'ਚ ਉਹਦਾ ਮਰਡਰ ਹੋਇਆ ਔਰ ਅਲ-ਕਾਇਦਾ ਦੇ ਖਾਤੇ 'ਚ ਪਾਇਆ ਜਾਂਦਾ ਹੈ, ਕਿਵੇਂ ਇੱਕ ਕੈਮਰਾ ਟੀਮ ਜਿਹੜੀ ਇੰਟਰਵਿਊ ਕਰਨ ਦੇ ਬਹਾਨੇ ਗਈ, ਉਹਨਾਂ ਨੇ ਉਹਨੂੰ ਮਾਰਿਆ। ਉਸ ਤੋਂ ਬਾਅਦ ਤਾਜ਼ਕ ਕਦੇ ਵੀ ਆਰਗੇਨਾਈਜ਼ ਨਹੀਂ ਹੋ ਸਕੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਬਦੁੱਲਾ ਓਪਨ ਸੀ ਜਾਂ ਓਪਨ ਹੈ ਹੁਣ ਵੀ ਕਿ ਉਹ ਤਾਲਿਬਾਨ ਦੇ ਨਾਲ ਗੱਲਬਾਤ ਰਹੀ। ਉਹਨੂੰ ਵੀ ਪਤਾ ਹੈ ਕਿ ਵੀ ਅਸੀਂ ਜਿਹੜਾ ਇੱਕ ਮਾਈਨੋਰਿਟੀ ਹੈਗੇ ਆ ਵਿਦਨ ਅਫਗਾਨਿਸਤਾਨ, ਔਰ ਅਲਟੀਮੇਟਲੀ ਸਾਨੂੰ ਉਹਨੇ ਖੁਰਾਸਾਨ ਦੇ ਨਾਂ ਦੇ ਉੱਤੇ, ਕਿਉਂਕਿ ਮੈਂ ਉਹ ਲਫ਼ਜ਼ ਤਾਂ ਹੀ ਜਿਹੜਾ ਗੁਰਬਾਣੀ 'ਚ ਵੀ ਹੈ, ਉਹਨੇ ਸਹੁੰ ਚੁੱਕੀ, ਉਹਦੇ ਜਿਹਾਦੀਆਂ ਨੇ ਵੀ। ਪਰ ਉਹਨੇ ਇੱਕ ਸ਼ਰਤ ਰੱਖੀ ਸੀ ਕਿ ਵੀ ਮੈਂ ਇਹ ਨਹੀਂ ਕਰਦਾ ਜੇ ਅਸ਼ਰਫ ਗਨੀ ਵੀ ਨਾ ਚੁੱਕੇ, ਕਿਉਂਕਿ ਜਿਹੜਾ ਅਮਰੀਕਨ ਮੀਡੀਏਟਰ ਹੈ ਜ਼ਾਲਿਮੇ ਖਲੀਲਜ਼ਾਦ, ਉਹਦਾ ਸੀ ਕਿ ਇਹਨੂੰ ਅੱਗੇ ਪਾ ਦਿਓ 2-3 ਦਿਨ ਲਈ। ਲੇਕਿਨ ਅਸ਼ਰਫ ਗਨੀ ਦਾ ਨਾ ਮੰਨਣਾ ਤੇ ਉਹਨੇ ਵੀ ਅਬਦੁੱਲਾ ਨੇ ਕੀਤਾ। ਸੋ ਜ਼ਾਹਰ ਹੈ ਕਿ ਇਹ ਜਿਹੜਾ ਈਵਨ ਉਹਦੇ ਧਮਾਕੇ ਹੋਣਾ ਔਰ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲੈਣੀ, ਕਿਉਂਕਿ ਇਹ ਉਸ ਲੜਾਈ ਵੱਲ ਧੱਕਿਆ ਜਾ ਰਿਹਾ ਹੈ। ਕਿਉਂਕਿ ਜਿਹੜਾ ਤਾਲਿਬਾਨ ਨਾਲ ਸਮਝੌਤਾ ਹੈ ਉਹਦਾ ਇੱਕ ਹਿੱਸਾ ਹੈ ਕਿ ਤੁਸੀਂ ਇੱਥੋਂ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਜਾਂ ਹੋਰ ਕੋਈ ਵੀ ਜਿਹੜੀ ਅਮਰੀਕਾ ਦੇ ਖਿਲਾਫ ਕਾਰਵਾਈ ਹੈ ਉਹਨਾਂ ਨੂੰ ਨਹੀਂ ਹੋਣ ਦਿਓਗੇ, ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰੋਗੇ। ਹੁਣ ਹਾਲਾਂਕਿ ਇਸਲਾਮਿਕ ਸਟੇਟ ਨੇ ਜ਼ਿੰਮੇਵਾਰੀ ਲਈ ਔਰ ਉਹਨਾਂ ਧਮਾਕਿਆਂ ਤੋਂ ਬਾਅਦ ਤਾਲਿਬਾਨ ਨੇ ਇੱਕਦਮ ਕਿਹਾ ਸੀ ਕਿ ਇਹ ਸਾਡਾ ਕੰਮ ਨਹੀਂ ਹੈ। ਪਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਭੰਬਲ ਭੂਸਾ ਦਾ ਪਿਆ ਹੋਇਆ, ਕੌਣ ਕੀ ਕਰ ਰਿਹਾ ਹੈ, ਜਿਹਨੂੰ ਕਹਿੰਦੇ ਨੇ ਬਿਸਮਿਲ੍ਲਾ ਹੀ ਗਲਤ ਹੋਇਆ, ਬਿਗਨਿੰਗ ਹੀ ਨਹੀਂ ਹੋਈ। ਹੁਣ ਇਸ ਸਾਰੇ 'ਚ ਭਾਰਤ ਦਾ ਇੱਕ ਡਰਟੀ ਰੋਲ ਉਹ ਸਾਹਮਣੇ ਆਉਂਦਾ ਹੈ ਔਰ ਉਹਨਾਂ ਦੇ ਜਿਹੜੇ ਲੀਡਰਸ ਨੇ ਔਰ ਦੂਸਰੇ ਨੇ ਉਹਨਾਂ ਤੋਂ, ਜਾਂ ਉਹਨਾਂ ਦੇ ਜਿਹੜੇ ਮੀਡੀਆ ਦੇ ਵਿੱਚ ਲਿਖੇ ਲੇਖ ਨੇ, ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਸਾਰੀ ਖੇਡ ਕਿਤੇ ਨਾ ਕਿਤੇ ਉਹਨਾਂ ਦੀ ਹੈ। ਔਰ ਇਹਦੇ ਨਾਲ ਜਿਵੇਂ ਅਸੀਂ ਕਿਹਾ ਸੀ ਕਿ ਵਾਰਲੌਰਡ ਜਿਹੜੇ ਲੂਜ਼ਰ ਲੱਗਦੇ ਨੇ ਕਿ ਨੇ, ਉਹ ਹੁਣ ਦੋਨੋਂ ਪਾਸੇ ਹੀ ਡਬਲ ਪਲੇ। ਔਰ ਇਹ ਅਫਗਾਨਿਸਤਾਨ 'ਚ ਕੋਈ ਨਵਾਂ ਨਹੀਂ ਹੈ, ਉਹਨਾਂ ਦੇ ਕਬੀਲਿਆਂ ਦਾ ਔਰ ਕਬੀਲਿਆਂ 'ਚ ਖਾਸ ਤੌਰ 'ਤੇ ਵਾਰਲੌਰਡਸ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਯੂ ਕਾਂਟ ਬਾਏ them, ਯੂ ਕੈਨ ਰੈਂਟ them, ਕਿ ਵੀ ਉਹਨਾਂ ਨੂੰ ਤੁਸੀਂ ਕਿਰਾਏ ਤੇ ਲੈ ਸਕਦੇ ਹੋ, ਖਰੀਦ ਨਹੀਂ ਸਕਦੇ, ਕਿਉਂਕਿ ਪੱਕੀ ਲਾਇਲਟੀ ਉਹਨਾਂ ਦੀ ਕਿਸੇ ਨਾਲ ਨਹੀਂ ਹੁੰਦੀ, ਪੱਕੀ ਲਾਇਲਟੀ ਉਹਨਾਂ ਦੀ ਆਪਣੇ ਇੰਟਰਸਟ ਨਾਲ ਹੈ। ਔਰ ਇਹੀ ਕਾਰਨ ਸੀ ਕਿ ਜਦੋਂ ਅਮਰੀਕਾ ਗਿਆ ਉੱਥੇ 2001 ਦੇ ਵਿੱਚ ਇਹਨਾਂ ਨੇ ਅਟੈਕ ਕੀਤਾ, ਜਿਹੜੀ ਰੈਜ਼ਿਸਟੈਂਸ ਨਹੀਂ ਹੋਈ, ਬਹੁਤ ਸਾਰਿਆਂ ਨੇ ਇਹਨਾਂ ਤੋਂ ਵੀ ਲੈ ਲਏ ਪੈਸੇ ਕਿ ਜੀ ਠੀਕ ਹੈ ਅਸੀਂ ਤੁਹਾਡੇ ਨਾਲ ਹੈ। ਪਹਿਲਾਂ ਉਹ ਤਾਲਿਬਾਨ ਦੇ ਨਾਲ ਸੀ, ਹੁਣ ਵੀ ਉਹ ਭਾਰ ਦੇਖਣਗੇ ਵੀ ਕਿੱਧਰ ਨੂੰ ਜਾ ਰਿਹਾ, ਉਧਰ ਨੂੰ ਝੁਕ ਜਾਣਗੇ। ਪਰ ਇਹ ਬਦਕਿਸਮਤੀ ਹੈ ਕਿ ਭਾਰਤ ਔਰ ਇਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਅਲਟੀਮੇਟਲੀ ਜਿਸ ਪਾਸੇ ਤੁਰੇ ਹੋਏ ਨੇ
ਉਹਨਾਂ ਦੇ ਵਿੱਚ ਤਬਾਹੀ ਉਹਨਾਂ ਦੀ ਹੋਣੀ ਹੈ। ਹੁਣ ਕਹੀ ਜਾਓ ਜੀ ਅਸ਼ਰਫ ਗਨੀ ਜਾਂ ਭਾਰਤ ਕਹੇ ਜੀ ਸਾਡਾ ਬਹੁਤ ਵੱਡਾ ਸਬੰਧ, ਸਾਡਾ ਸਦੀਆਂ ਤੋਂ ਅਸੀਂ ਇੱਕ ਦੂਜੇ ਦੀ ਕਿਹੜੀ ਸਦੀਆਂ ਤੋਂ ਤੁਹਾਡਾ ਸਬੰਧ ਰਿਹਾ ਹੈ ਬਈ? ਜੀ ਅਜੇ ਮੁਗਲਾਂ ਨੇ ਤਾਂ ਜਿਹੜਾ ਹੈ, ਜੇ ਉਹ ਆਏ ਵੀ ਆ ਕੇ ਬੈਠ ਗਏ 200-250-300 ਸਾਲ, ਕਿਤੇ ਗਏ ਤੇ ਨਹੀਂ। ਜੀ ਉੱਥੇ ਉਹਨਾਂ ਨੇ ਡਿਵੈਲਪ ਵੀ ਕੀਤਾ, ਇਮਾਰਤਾਂ ਵੀ ਬਣਾਈਆਂ, ਲਾਲ ਕਿਲੇ ਤੋਂ ਲੈ ਕੇ ਫਤਿਹਪੁਰ ਸੀਕਰੀ ਤੱਕ ਔਰ ਦੂਸਰੇ ਤੱਕ ਸਾਰੇ ਪਾਸੇ ਉਹਨਾਂ ਦੀ ਹੀ ਜੋ ਵੀ ਹੈ ਉਹ ਦਿੱਤਾ ਹੈ। ਉੱਥੇ ਹੀ ਉਹ ਬਸੇ, ਆਬਾਦ ਹੋਏ। ਹੁਣ ਅੱਜ ਹੋਲਾ ਮਹੱਲਾ ਹੈ, ਇੱਕ ਦਿਨ ਪਹਿਲਾਂ ਹੋਲੀ ਸੀ ਔਰ ਜ਼ਾਹਰ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਹਿੰਦਨ ਕੀ ਹੋਲੀ ਔਰ ਸਿੰਘਨ ਕਾ ਹੋਲਾ ਹੈ, ਇਹ ਬਿਲਕੁਲ ਡਿਸਟਿੰਕਟ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਹੋਲੀ ਨਾਲ ਕੋਈ ਜਿਹੜਾ ਉਹ ਸੰਬੰਧ ਨਹੀਂ ਹੈ। ਔਰ ਜ਼ਾਹਰ ਹੈ ਕਿ ਇੱਕ ਡਿਸਟਿੰਕਟ ਖਾਲਸਾਈ ਤਿਉਹਾਰ ਜਿਹਦੇ 'ਚ ਸ਼ਸਤਰ ਵਿੱਦਿਆ ਔਰ ਦੂਜਾ ਖਾਲਸਾ ਸਾਜਨਾ ਤੋਂ ਬਾਅਦ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 1700 ਦੇ ਵਿੱਚ ਜਿਹੜਾ ਇਹ ਖਾਲਸਾ ਦਾ ਪਹਿਲਾ ਤਿਉਹਾਰ ਔਰ ਐਕਸਕਲੂਸਿਵ ਤਿਉਹਾਰ ਖਾਲਸੇ ਦਾ ਹੋਲਾ ਮਹੱਲਾ ਹੈ। ਲੇਕਿਨ ਹੋਲੀ ਨਾਲ ਰਿਲੇਟਡ ਮੈਂ ਬਹੁਤ ਸਾਰੇ ਆਰਟੀਕਲ ਦੇਖ ਰਿਹਾ ਸੀ BBC ਤੇ ਦੂਸਰਿਆਂ ਤੇ, ਜਿਸ ਰੰਗ ਦੇ ਵਿੱਚ ਮੁਗਲ ਹੋਲੀ ਮਨਾਉਂਦੇ ਸੀ, ਬਿਲਕੁਲ ਉਹਨਾਂ ਨੇ ਤਾਂ ਰਾਜ ਦਰਬਾਰ ਚ ਔਰ ਅਮੀਰ ਖੁਸਰੋ ਤੋਂ ਲੈ ਕੇ ਜਿਹੜਾ ਉਹ ਰਾਸ ਬਿਹਾਰੀ ਤੱਕ, ਜਿਹੜਾ ਕ੍ਰਿਸ਼ਨ ਭਗਤ ਤੱਕ ਪਹੁੰਚ ਜਾਂਦੇ ਨੇ, ਉਹਨਾਂ ਨੇ ਕਿਵੇਂ ਹੋਲੀ ਨੂੰ ਰੰਗ ਦਿੱਤੇ ਜਾਂ ਦੂਜੇ ਅੱਜ ਜਿਨ੍ਹਾਂ ਨੂੰ ਕਹਿ ਰਹੇ ਨੇ ਜੀ ਤੁਹਾਡਾ ਕੋਈ ਲਾਗਾ ਦੇਗਾ ਨਹੀਂ ਜਾਂ ਤੁਸੀਂ ਮੁਗਲਾਂ ਦੀ ਔਲਾਦ ਔਰ ਦੂਜੇ ਆਏ ਜਾਂ ਤੀਜੇ ਆਏ। ਸੋ ਲੇਕਿਨ ਅਫਗਾਨਾਂ ਦੇ ਪੀਰੀਅਡਸ ਤਾਂ ਜੇ ਮਹਿਮੂਦ ਗਜ਼ਨਵੀ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਦੇਖਣਾ ਹੋਏ ਤੇ ਕਿਹੜੀ ਅਫਗਾਨਾਂ ਦੇ ਨਾਲ ਸਾਂਝ ਦੀ ਗੱਲ ਕਰਦੇ ਨੇ ਕਿ ਜੀ ਸਾਡਾ, ਲੇਕਿਨ ਕਿਉਂਕਿ ਇਹ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ ਕਰਨ ਦੇ ਲਈ ਅਫਗਾਨਿਸਤਾਨ ਜੇ ਅਸੀਂ ਚਾਹ ਬਹਾਰ ਤੋਂ ਕਰਾਂਗੇ, ਟ੍ਰੇਡ ਵੀ ਕਰਾਂਗੇ, ਸਾਡਾ ਸਦੀਆਂ ਤੋਂ ਸੰਬੰਧ ਹੈ। ਹੁਣ ਇਹੀ ਈਰਾਨ ਤੋਂ ਵੀ ਔਖੇ ਨੇ। ਜਦੋਂ ਦਾ ਈਰਾਨ ਦੇ ਫੋਰਨ ਆਫਿਸ ਨੇ, ਫੋਰਨ ਮਿਨਿਸਟਰ ਨੇ ਔਰ ਖਾਸ ਤੌਰ ਤੇ ਉਹਨਾਂ ਦੇ ਖਮੀਨੀ ਨੇ ਵੀ ਕਿਹਾ, ਤੇ ਹੈਸ਼ਟੈਗ ਬਣਾਇਆ ਕਿ ਬਈ ਤੁਸੀਂ ਕੀ ਕਰ ਰਹੇ ਹੋ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਨੂੰ ਅਸੀਂ ਆਈਸੋਲੇਟ ਕਰਾਂਗੇ ਇਸਲਾਮਿਕ ਵਰਲਡ ਦੇ ਵਿੱਚ। ਹਾਲਾਂ ਇਹ ਵੀ ਜਦੋਂ ਇਹਨਾਂ ਦੇ ਬਿਆਨ ਦੇਖੋ ਜੀ, ਈਰਾਨ ਨਾਲ ਸਾਡੇ ਸਦੀਆਂ ਪੁਰਾਣੇ ਸੰਬੰਧ ਨੇ। ਕਿਹੜੇ ਤੁਹਾਡੇ ਸਦੀਆਂ ਪੁਰਾਣੇ ਸੰਬੰਧ ਨੇ ਬਈ? ਬਿਲਕੁਲ ਤੂੰ ਇੱਕੋ ਇੱਕ ਈਰਾਨ ਤੋਂ ਹਮਲਾਵਰ ਜਿਹੜਾ ਆਇਆ ਨਾਦਰ ਸ਼ਾਹ, ਔਰ ਅੱਜ ਵੀ ਦਿੱਲੀ ਦੇ ਵਿੱਚ ਜਦੋਂ ਕਿਸੇ ਕਤਲੇਆਮ ਦੀ ਗੱਲ ਹੁੰਦੀ ਹੈ ਜਾਂ ਲੁੱਟ ਮਾਰ ਦੀ ਤਾਂ ਨਾਦਰ ਸ਼ਾਹੀ ਕਤਲੇਆਮ, ਨਾਦਰ ਸ਼ਾਹੀ ਲੁੱਟਮਾਰ, ਨਾਦਰ ਸ਼ਾਹ ਤੁਹਾਡਾ ਮਾਮਾ ਲੱਗਦਾ। ਹੋਰ ਕਿਹੜੇ ਸੰਬੰਧ ਤੁਹਾਡੇ ਈਰਾਨ? ਪਰ ਕਿਉਂਕਿ ਜੇ ਤੁਸੀਂ ਪਾਕਿਸਤਾਨ ਦੇ ਖਿਲਾਫ ਖੜਾ ਕਰਨਾ ਹੈ, ਈਰਾਨ ਦੇ ਆਪਣੇ ਇੰਟਰਸਟ ਆਫ ਕੋਰਸ ਕਲੈਸ਼ ਹੁੰਦਾ ਹੈ, ਉਹ ਖੁਦ ਐਮਰਜ ਹੋ ਰਹੇ ਨੇ ਸੈਂਟਰਲ ਏਸ਼ੀਆ 'ਚ, ਇਰਾਕ ਸ਼ੀਆ ਮੈਜੋਰਿਟੀ ਬਣ ਗਿਆ ਹੈ। ਈਰਾਨ ਦਾ ਆਪਣਾ ਇੰਟਰਸਟ ਹੈ ਪਾਕਿਸਤਾਨ 'ਚ ਦੇ ਨਾਲ, ਉਸ ਦੀ ਲਵ ਹੇਟ ਰਿਲੇਸ਼ਨਸ਼ਿਪ ਰਹਿੰਦੀ ਹੈ, ਪਰ ਉਹ ਇਕੱਠੇ ਵੀ ਰਹਿੰਦੇ ਨੇ ਪਾਕਿਸਤਾਨ ਦੇ ਨਾਲ। ਜੇ ਬਲੋਚਾਂ ਦਾ ਇਸ਼ੂ ਆਇਆ ਜ਼ੁਲਫਿਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ, ਟੈਂਕ ਵੀ ਇਸਤੇਮਾਲ ਹੋਏ, ਜਹਾਜ਼ ਵੀ ਹੋਏ, ਕਿਉਂਕਿ ਈਰਾਨ ਦਾ ਵੀ ਇਸ ਗੱਲ ਦੇ ਵਿੱਚ ਕੋਈ ਇੰਟਰਸਟ ਨਹੀਂ ਹੈ ਕਿ ਕੋਈ ਬਲੋਚ ਬਗਾਵਤ ਹੋਏ, ਉਹਨਾਂ ਦੇ ਆਪਣੇ ਕਬੀਲੇ ਉਹਨਾਂ 'ਚ ਨੇ। ਸੋ ਉਹ ਲਵ ਹੇਟ ਰਿਲੇਸ਼ਨਸ਼ਿਪ। ਲੇਕਿਨ ਇੰਡੀਆ ਦੇ ਨਾਲ ਈਰਾਨ ਦਾ ਕਿਹੜਾ ਜਿਹੜਾ ਜੀ ਸੰਬੰਧ ਜੁੜਦਾ ਹੈ? ਜੇ ਤੁਸੀਂ ਕਹੋ ਜੀ ਬਹੁਤ, ਪਰ ਉਹਨੂੰ ਪਾਕਿਸਤਾਨ ਦੇ ਖਿਲਾਫ ਵਰਤਣ ਲਈ। ਹੁਣ ਇਸ ਸਾਰੇ ਦੇ ਵਿੱਚ ਸਾਨੂੰ ਨਹੀਂ ਪਤਾ ਵੀ ਈਰਾਨ ਦਾ ਕਿੰਨਾ ਕੁ ਰੋਲ ਹੈ ਔਰ ਇਸ ਵੇਲੇ ਇੰਡੀਅਨ ਔਰ ਇਰਾਨੀਅਨ। ਪਰ ਜਦੋਂ ਦਾ ਈਰਾਨ ਨੇ ਇਸ ਮੁੱਦੇ ਦੇ ਉੱਤੇ ਜੋ ਦਿੱਲੀ ਦੇ ਵਿੱਚ ਔਰ ਭਾਰਤ ਦੇ ਮੁਸਲਮਾਨਾਂ ਨਾਲ ਹੋ ਰਿਹਾ, ਜ਼ਾਹਰ ਹੈ ਈਰਾਨ ਨੇ ਮੈਸੇਜ ਦਿੱਤਾ ਕਿ ਵੀ ਅਸੀਂ ਜਦੋਂ ਬਿਗਰ ਸਾਡੇ ਇਸਲਾਮ ਦੀ ਗੱਲ ਆਏਗੀ, ਉੱਥੇ ਜੇ ਛੋਟੇ ਮੋਟੇ ਸਾਡੇ ਇੰਟਰਸਟ, ਤੁਹਾਨੂੰ ਕਰੂਡ ਆਇਲ ਵੇਚਦੇ ਸੀ ਉਹ ਵੀ ਅਮਰੀਕਾ ਦੇ ਦਬਾਅ ਥੱਲੇ ਤੁਸੀਂ ਨਹੀਂ ਲਿਆ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਮੁੱਦੇ 'ਚ, ਹਾਲਾਂ ਪਾਕਿਸਤਾਨ ਦੇ ਕੁਝ ਐਨਾਲਿਸਟ ਦਾ ਹੈ ਕਿ ਜੀ ਮੈਨੂੰ ਨਹੀਂ ਲੱਗਦਾ ਕਿ ਓਵਰਟਲੀ ਉਹ ਕੋਈ ਜਾਂ ਕੋਵਰਟਲੀ ਵੀ ਇਵਨ ਇੰਨਾ ਇਹਦੇ 'ਚ ਸਭ ਤੋਂ ਜ਼ਿਆਦਾ ਜੇ ਰੋਲ ਹੈ ਤੇ ਉਹ ਭਾਰਤੀ ਏਜੰਸੀਆਂ, ਖੁਫੀਆ ਏਜੰਸੀਆਂ ਦਾ, ਜਿਨ੍ਹਾਂ ਨੇ ਆਪਣੇ ਆਧਾਰ ਉੱਥੇ ਬਣਾਏ ਹੋਏ ਨੇ। ਅਫਗਾਨਿਸਤਾਨ ਦੇ ਵਿੱਚ ਕਿਵੇਂ ਉਹਨਾਂ ਨੇ 20-21 ਡਿਪਲੋਮੈਟ ਮਿਸ਼ਨ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੀ ਹੱਦ ਦੇ ਵਿੱਚ ਕੀਤੇ। ਕੁਲਭੂਸ਼ਣ ਜਿਹੜਾ ਯਾਦਵ ਵਾਲਾ ਸਾਰਾ ਮੁੱਦਾ ਹੀ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਸੀ ਕਿ ਕਿਵੇਂ ਉਹ ਇਸ ਨੂੰ ਹਵਾ ਦੇ ਰਹੇ ਸੀ, ਔਰ ਉਹ ਹੁਣ ਟਿੱਲ ਲਾ ਰਹੇ ਨੇ ਇਸ ਸਾਰੇ ਨੂੰ ਸੈਬੋਟਾਜ ਕਰਨ ਦੇ ਲਈ। ਔਰ ਮੈਂ ਅੱਜ ਦੇਖ ਰਿਹਾ ਸੀ ਕਿ ਵੀ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਵੀ ਇੱਕ ਸਟੇਟਮੈਂਟ, ਕਿਉਂਕਿ ਬਹੁਤ ਸਾਰੇ ਆਰਟੀਕਲ ਛਪੇ ਔਰ ਇੱਕ ਮੈंने ਕਿਹਾ ਕਿ ਜੀ ਕਿਵੇਂ ਭਾਰਤ ਲੂਜ਼ਰ ਹੈ। ਪਰ ਇਹ ਗੱਲ ਕਿਉਂਕਿ ਸਰ ਸਿਮਰਨਜੀਤ ਸਿੰਘ ਮਾਨ ਬਹੁਤ ਚੰਗੀ ਤਰ੍ਹਾਂ ਇੰਟਰਨੈਸ਼ਨਲ ਪੋਲਿਟਿਕਸ ਦੀ ਨੁਆਂਸ ਸਮਝਦੇ ਨੇ, ਔਰ ਉਹਨਾਂ ਨੇ ਵੀ ਇਸ ਸਾਰੇ ਨੂੰ ਕਿਹਾ ਕਿ ਵੀ ਇਹ ਜਿਹੜਾ ਈਵਨ ਅਸੀਂ ਟਾਈਟਲ ਵੀ ਦਿੱਤਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਇੰਡੀਆ ਜਿਹੜਾ ਇਸ ਵੇਲੇ ਅਫਗਾਨਿਸਤਾਨ 'ਚ ਖਾਮਖਾ
ਦਖਲ ਅੰਦਾਜ਼ੀ ਕਰ ਰਿਹਾ ਜੀ। ਪਰ ਇਹਦਾ ਰੋਲ ਉਵੇਂ ਹੀ ਹੈ ਜਿਵੇਂ ਕਿ ਜਿਹੜਾ ਉਹ ਚਿਕਨ, ਉਹ ਕੁੱਕੜ ਜਿਹਦਾ ਹੈਡ ਚੌਪਡ ਆਫ ਹੈ, ਬਹੁਤ ਵਾਰ ਉਹਨੂੰ ਖਾਸ ਤੌਰ ਤੇ ਜਦੀ ਧੌਣ ਮਰੋੜੀ ਜਾਂਦੀ ਹੈ, ਹਲਾਲ ਤੋਂ ਡਿਫਰੈਂਟ ਜਿਹੜਾ ਤਰੀਕਾ ਹੁੰਦਾ ਹੈ, ਲੱਤਾਂ 'ਚ ਉਹਨੂੰ ਲਿਆ ਜਾਂਦਾ ਹੈ। ਜੀ। ਜਦੋਂ 1 to 1 ਘਰਾਂ ਦੇ ਵਿੱਚ ਲੋਕ ਕਰਦੇ ਨੇ ਤਾਂ ਕਈ ਵਾਰੀ ਉਹਦੀ ਧੌਣ ਤੁਹਾਡੇ ਹੱਥ 'ਚ ਹੁੰਦੀ ਹੈ ਤਾਂ ਉਹ ਥੱਲੋਂ ਨਿਕਲ ਜਾਂਦਾ। ਉਹ ਫਿਰ ਕਈ ਵਾਰੀ ਅੱਧਾ ਮੀਲ ਤੋਂ ਜਾ ਕੇ ਉਹਨੂੰ, ਕਿਉਂਕਿ ਉਹ ਫਿਰ ਉਡਾਰੀ, ਉਹਦਾ ਭਾਵੇਂ ਸਿਰ ਲੱਥਾ ਹੁੰਦਾ ਹੈ ਲੇਕਿਨ ਉਹ ਤੜਫ ਰਿਹਾ ਹੁੰਦਾ ਔਰ ਉਹ ਦੂਰ ਤੱਕ ਉਹਦੀ ਜਿਹੜੀ ਹੈ ਉਡਾਨ ਹੁੰਦੀ ਹੈ ਬਿਨਾਂ ਸਿਰ ਤੋਂ। ਹੁਣ ਇਹਨਾਂ ਦਾ ਭਾਰਤ ਦਾ ਸਿਰ ਤਾਂ ਲੱਥ ਗਿਆ, ਇਹ ਸਾਰੇ ਚੋਂ ਬਾਹਰ ਹੋ ਗਏ, ਪਰ ਇਹ ਉਹਨਾਂ ਦੀ ਜਿਹੜੀ ਫੜਫੜਾਹਟ ਹੈ ਵਿਦਆਊਟ ਹੈਡ, ਇਹ ਉੱਥੇ ਸਾਰੀ ਗੜਬੜੀ ਦਾ ਕਾਰਨ ਹੈ। ਔਰ ਮਾਨ ਸਾਹਿਬ ਨੇ ਇਸ ਦੇ ਉੱਤੇ ਜਿਹੜੀ ਕੁਝ ਲਫ਼ਜ਼ ਨੇ ਮੈਂ ਜ਼ਰੂਰ ਇਹ ਦੁਹਰਾਉਣਾ ਚਾਹੁੰਦਾ ਕਿ ਵੀ ਫੈਨੇਟਿਕ ਹਿੰਦੂ ਪਾਲਿਸੀਜ਼ ਆਫ ਪ੍ਰੀਮੀਅਰ ਮੋਦੀ and his BJP RSS party, no Islamic country is going to entertain this theocratic Hindu Indian state in any deal in Afghanistan। कि जो इन्होंने किया ठीक है, वक्ती तौर पे चिकन विदाउट हेड इस किस्म का रिएक्ट कर रहे हैं। The Ghani government has little goodwill with its people and sharing power with the Hindu state will rob it of the little goodwill it has with the Afghan people। उन्होंने ਇਹ ਲਿਖਤ ਅਸ਼ਰਫ ਗਨੀ ਨੂੰ ਵੀ ਵਾਰਨ ਕੀਤਾ ਵੀ ਤੂੰ ਇਹ ਛੱਡ ਕੇ ਇਸਲਾਮਿਕ ਔਰ ਦੂਸਰਿਆਂ ਨੂੰ ਤੂੰ ਜਿਹੜਾ ਇਹਨਾਂ ਦੇ ਨਾਲ ਸਾਂਝ ਪਾਣੀ ਚਾਹੁੰਦਾ ਹੈ, ਇਹ ਜਿਹੜੀ ਮਾੜੀ ਮੋਟੀ ਗੁੱਡਵਿਲ ਹੈ, ਕਿਉਂਕਿ ਤਾਲਿਬਾਨ ਤਾਂ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਐਜ਼ ਏ ਗਵਰਨਮੈਂਟ, ਉਹਦੇ ਨਾਲ ਉਹ ਗੱਲ ਨਹੀਂ ਕਰਨਾ ਚਾਹੁੰਦੇ, ਪਰ ਇੰਡੀਵਿਜੂਅਲੀ ਅਵਰਸ ਨਹੀਂ ਹੈਗੇ ਕਿ ਵੀ ਅਫਗਾਨ ਲੋਕਾਂ ਦੀ ਗੱਲ ਹੈ। ਔਰ ਮੈਂ ਸਮਝਦਾ ਵੀ ਇਹ ਸਾਰੇ 'ਚ ਜਦੋਂ ਦੋਨਾਂ ਪ੍ਰੈਜ਼ੀਡੈਂਟਸ ਨੇ ਸਾਈਮਲਟੇਨੀਅਸਲੀ ਸਹੁੰ ਚੁੱਕੀ ਹੈ, ਸਭ ਤੋਂ ਜਿਹੜਾ ਮੇਜਰਡ ਰਿਸਪੌਂਸ ਹੈ ਉਹ ਤਾਲਿਬਾਨ ਦਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈਗਾ, ਇਹਦੇ ਨਾਲ ਇਹ ਜਿਹੜੀ ਆਪਸੀ ਸਾਡੀ ਅਫਗਾਨ ਲੋਕਾਂ ਦੀ ਸਾਂਝ ਹੈ ਔਰ ਇਹ ਗੱਲ ਦਾ ਅੱਗੇ ਤੁਰਨਾ ਰੁਕੇਗਾ। ਸੋ ਇਹ ਮਾਨ ਸਾਹਿਬ ਨੇ ਅਸ਼ਰਫ ਗਨੀ ਦੇ ਹਵਾਲੇ ਨਾਲ ਕਿਹਾ, ਦ ਗਨੀ ਗਵਰਨਮੈਂਟ ਹੈਜ਼ ਲਿਟਲ goodwill with its people and sharing power with the Hindu state will rob it of little goodwill it has with Afghan people. Hindu newspapers and its generals and diplomats may try and see a silver lining, but the massacre of Muslims in 2002 and now in 2020 by Narendra Modi, Amit Shah in Gujarat and now in Delhi are doomed to be a big zero in Afghanistan. Having killed Muslims with impunity, the Hindu state should not expect a seat in the peace talks on high table in Kabul। कि जो तुहाड़ियां नीतियां ने तुसी ये जिहड़ा इस किस्म दा एक्सपैक्ट करो। फिर उन्होंने पूरा डिटेल दिता है कि ईरान दे नाल, टर्की दा, मलेशिया, इंडोनेशिया, इन्हां सारियां ने क्यों इस किस्म दा टफ लाइन इंडिया दे खिलाफ लई है। और उहदे च नाल उन्होंने मान साहब ने जिक्र भी किया भी किवें जयशंकर ने क्योंकि यूनाइटेड नेशन ह्यूमन राइट काउंसल ने जो इस दे उत्ते सुप्रीम कोर्ट पैटिशन करने की गल की है तो उन्हें बड़ा पूरा खुल के गाली गलोच किया और उन्होंने कहा कि भी इट इज़ अनफॉर्चुनेट दैट हिंदू स्टेट्स लीडरशिप मच लाइक इंदिरा गांधी हैज़ लॉस्ट इट्स माइंड एंड नाउ आफ्टर कमिटिंग द हॉरेंडस क्राइम्स ऑफ जेनोसाइड, ethnic cleansing and memoricide of its minorities, the Sikhs and the Muslims, is acting like a chicken with its head chopped off। So ਅਸੀਂ ਇਸ ਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦੇ ਹਾਂ। ਅਸੀਂ ਸਟਿਲ ਹੋਪ ਕਰਦੇ ਹਾਂ ਕਿ ਇਹ ਸਰਵਾਈਵ ਕਰੇ ਪੀਸ ਡੀਲ, ਅਦਰਵਾਈਜ਼ ਇਹ ਫਿਰ ਇੰਡੀਆ ਦਾ ਜਿਹੜਾ ਇਹ ਗੰਦਾਪਨ ਹੈ ਜੋ ਡਰਟੀ ਗੇਮ ਉੱਥੇ ਪਲੇ ਕਰ ਰਹੇ ਨੇ ਉਹ ਜਿਵੇਂ ਫਿਰ ਕਦੇ ਇਹ ਮੈਲਕਮ ਐਕਸ ਨੇ ਕਿਹਾ ਸੀ ਕਿ ਜਦੋਂ ਕੈਨੇਡੀ ਦੀ ਅਸੈਸੀਨੇਸ਼ਨ ਹੋਈ, ਹਾਲਾਂ ਉਸ ਕਮੈਂਟ ਨੂੰ ਲਾਈਕ ਨਹੀਂ ਸੀ ਕੀਤਾ ਗਿਆ, ਪਰ ਉਹਨੇ ਇਹ ਕਿਹਾ ਸੀ ਕਿ ਚਿਕਨਸ ਹੈਵ ਕਮ ਹੋਮ ਟੂ ਰੂਸਟ, ਕਿ ਵੀ ਜੋ ਤੁਸੀਂ ਕੀਤਾ ਉਹ ਤੁਸੀਂ ਪਾ ਰਹੇ ਹੋ। ਸੋ ਜਦੋਂ ਤੁਸੀਂ ਜਿੱਥੇ ਹਿਊਮਨ ਬਲੱਡ ਦੀ ਸਪਿਲਿੰਗ ਨੂੰ ਰੋਕਿਆ ਜਾ ਸਕਦਾ ਹੈ, ਅਮਨ ਜਿਹੜਾ ਹੈ ਇਹ ਰੱਬ ਦੀ ਖਲਕਤ ਦਾ ਕਿਤੇ ਵੀ ਨੁਕਸਾਨ ਜੇ ਉਸ ਨੂੰ ਕੋਈ ਵਧਾਵਾ ਦਿੰਦਾ ਹੈ ਆਪਣੇ ਸੈਲਫਿਸ਼ ਇੰਟਰਸਟ ਦੇ ਲਈ ਤੇ ਅਲਟੀਮੇਟਲੀ ਫਿਰ ਬਹੁਤੀ ਦੇਰ ਉਹਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ। ਔਰ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕਿ ਜਿਹੜਾ ਟੋਆ ਤੁਸੀਂ ਕਿਸੇ ਹੋਰ ਦੇ ਲਈ ਖੋਦਦੇ ਹੋ ਅਲਟੀਮੇਟਲੀ ਤੁਸੀਂ ਜਾਂ ਤੁਹਾਡੀ ਔਲਾਦ ਜਿਹੜੀ ਹੈ ਉਸ ਟੋਏ ਦੇ ਵਿੱਚ ਡਿੱਗ ਕੇ ਮਰਦੀ ਹੈ। ਸੋ ਇਹ ਜ਼ਾਹਰ ਹੈ ਕਿ ਇੰਡੀਆ ਦਾ ਇਸ ਵੇਲੇ ਰੋਲ ਜਿਹੜਾ ਹੈ ਉਹ ਚਿਕਨ ਵਿਦ ਇਟਸ ਹੈਡ ਚੌਪਡ ਆਫ ਵਾਲਾ ਅਫਗਾਨਿਸਤਾਨ। ਜੀ ਡਾਕਟਰ ਸਾਹਿਬ, ਇਸ ਸਭ ਦੀ ਜਾਣਕਾਰੀ ਲਈ
ਦੇਣ ਲਈ ਤੁਹਾਡਾ ਸਭ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਲੈਣੇ ਅਪਡੇਟ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।